ਸਾਰੀਆਂ ਮਕਾਨ 'ਚ ਲੱਗਣ ਵਾਲੀਆਂ। ਹਾਂਜੀ ਤੇ ਲੜਾਈ ਵਾਲੀ ਇੱਟ ਕਿਹੜੀ ਹੁੰਦੀ ਭਾਈ? ਸਾਨੂੰ ਦੇਖੋ ਜੀ, ਜਦੋਂ ਤੁਸੀਂ ਮੈਨੂੰ ਕਹਿਣਾ ਕਿ ਬਈ ਮਿਸਤਰੀ ਲਾ ਦਿਓ, ਮੈਂ ਮਿਸਤਰੀ ਲਾ ਦਾਂ। ਸਾਡੇ ਸੁਬਾਹ ਲਾ ਲਓ। ਨਹੀਂ, ਸੁਬਾਹ ਉਹਨੇ ਕੰਮ ਜਾਣਾ ਜੀ। ਆ ਬਿਲਕੁਲ ਸਹੀ ਪਹੁੰਚਿਆ। ਹਾਂਜੀ ਕੀ ਹੋ ਗਿਆ? ਠੰਡੀ ਬਹੁਤ ਹੈ। ਕੀ ਕਰਦੇ ਨੇ ਪੇ ਸੁਬਾਹ ਦੇ? ਕੁਛ ਵੀ ਨਹੀਂ, ਉਹਨੂੰ ਕੀ ਕਰਨਾ ਜੀ, ਆਹੀ ਬਸ ਲੱਗੇ ਨੇ ਜੀ। ਮੈਂ ਹਿਸਾਬ ਲਾ ਲਿਆ, ਜਿੰਨੀ ਦੇਰ ਤੱਕ ਤੁਹਾਨੂੰ ਕੁਛ ਆਖੀਏ ਨਾ ਤੁਹਾਂ ਕੰਮ ਨਹੀਂ ਕਰਨਾ, ਤੁਹਾਂ ਕਰਨਾ ਹੁੰਦਾ ਤੇ ਨਾ ਤੂੰ ਕਰਵਾਉਣਾ ਹੁੰਦਾ। ਉਹ ਭਾਈ ਤੁਹਾਡੇ ਸਾਹਮਣੇ ਸਾਰਾ ਕੁਝ ਕਰਨ ਦੇ ਆ, ਮਜ਼ਦੂਰ ਲੱਗੇ ਨੇ। ਉਹ ਇੰਨੇ ਆਰਡਰ ਤੈਨੂੰ ਫੋਨ ਤੇ ਫੋਨ ਆਉਂਦੇ ਨੇ, ਕਸਟਮਰ ਸਿਰੇ ਚਰੇ ਨੇ, ਕਿੰਨਾ ਕੁ ਕੰਮ ਕੀਤਾ, ਕਿੰਨੀਆਂ ਇੱਟਾਂ ਪੱਕੀਆਂ ਪਈਆਂ ਨੇ। ਕੰਮ ਭਾਈ ਆ ਵੇਖੋ ਤਾਂ ਸਹੀ ਆ, ਹੁਣ ਤੱਕ 8 ਗਲੇ ਲੱਗ ਗਏ ਨੇ। ਆਹ ਜ਼ਰਾ ਚੈੱਕ ਕਰਾ, ਆਹ ਜ਼ਰਾ ਮੈਨੂੰ ਆ ਵੇਖੋ ਹਾਂ ਤੁਸੀਂ, ਮੈਂ ਤੇ ਉਹਨੂੰ ਵਜਰ ਵਾਲੇ ਦਾ ਇਹਨਾਂ ਤੇ ਸਿਰ ਹੋਇਆ ਪਿਆ। ਮਜ਼ਦੂਰਾਂ ਨੂੰ ਲੈ ਕੇ ਨਾਲ ਬੈਠਾ ਰਹਿਣਾ, ਗੱਪਾ ਛਾਪਾ ਲਾਉਂਦਾ ਰਹਿਣਾ। ਉਹ ਤੁਹਾਨੂੰ ਭਾਈ ਪਤਾ ਨਹੀਂ ਕਿੰਨੇ ਕਹਿਤਾ, ਬਾਊ ਜੀ ਇਹੋ ਜੀ ਗੱਲ ਸਾਡੇ ਨਾਲ ਨਾ ਕਰਿਆ ਕਰੋ। ਅਸੀਂ ਜਦੋਂ ਵੀ ਕੰਮ ਕਰੀਦਾ ਨਾ ਇਮਾਨਦਾਰੀ ਨਾਲ ਕਰੀਦਾ ਤੁਹਾਡਾ। ਹਾਂ ਕੀ ਬਣਿਆ ਬਈ? ਹਾਂ ਲੱਗੇ ਆ ਜੀ। ਆ ਪਾਵੇ ਥੋੜੇ ਦੱਬ ਕੇ ਲਾਇਆ ਕਰੋ, ਫੇਰ ਤੁਸੀਂ ਕਹਿੰਦੇ ਕਿ ਬਈ ਇੱਟਾਂ ਖਰਾਬ ਹੁੰਦੀਆਂ ਨੇ। ਕਦੋਂ ਵੇਖੋ ਵੇਖੋ ਸਰਕਾਰ ਆ ਵੇਖੋ, ਵੇਖਣ ਦੇ ਆ ਬਾਊ ਰੀ ਸਿਰ ਤੇ ਖਲੋਤੇ ਨੇ, ਤੁਹਾਨੂੰ ਅਕਲ ਮੌਤ ਹੀ ਨਹੀਂ ਹੈ। ਆ ਪਾਵਾ ਨਾ ਪਾ ਥੋੜੇ ਜਿਹੇ ਨੂੰ ਕੀ ਹੈ, ਵੇਚ ਤੇ ਸਹੀ। ਆ ਲੋ ਸਾਜੀ ਇੰਜ ਦੋਖਦਾ, ਇੰਜ ਵੀ ਦੋਖਦਾ। ਦੋਹਰਾ ਨਹੀਂ ਆ ਵੇਖੋ। ਉਹ ਕੰਮ ਤਾਂ ਨੀਅਤ ਨਾਲ ਕਰ ਲਿਆ ਕਰੋ, ਨਾਲ ਸਾਨੂੰ ਵੀ ਬੇਇੱਜ਼ਤ ਕਰਾਉਂਦੇ ਹੋ। ਨਹੀਂ ਭਾਜੀ ਵੇਖੋ ਕੰਮ ਨੀਅਤ ਨਾਲ ਹੋ ਰਿਹਾ। ਆਪਾਂ ਬਿਮਾਰ ਹੋਵੇ ਤਾਂ ਮਿੰਟ ਬਾਅਦ ਹੀ ਆ ਕੇ ਪੈਸੇ ਦੇ ਦਿਓ ਜੀ, ਆਹ ਕਰ ਦਿਓ ਤੇ ਉਹ ਕਰ ਦਿਓ। ਆ ਵੇਖੋ ਤੁਸੀਂ, ਆ ਵੇਖੋ ਤੁਸੀਂ। ਕਿਤੇ ਕੰਮ ਸ਼ਾਮ ਵੀ ਜਾਣਾ ਹੁਣ ਇੱਥੇ ਨਾ ਟਾਈਮ ਜ਼ਾਇਆ ਕਰ, ਅੱਗੇ ਪਿੱਛੇ ਵੇਖ ਕੇ ਪੂਰਾ ਕੰਮ ਕਰ। ਠੀਕ ਹੈ। ਹੋਰ ਕਿਤੇ ਲੇਬਰ ਭਾਈ ਮੁੰਸ਼ੀ ਸਾਹਿਬ? ਲੇਬਰ ਉਹ ਠੀਕ ਹੈ, ਉਹ ਕੁਝ ਲੱਗੀ ਹੈ ਜੋ ਬਣਾ ਰਹੇ ਫਰੇਮ ਲਾਣ ਡਈ, ਉੱਥੇ ਸਾਰੇ ਉਹ ਸਾਂਚਿਆਂ ਦੇ ਲੱਗੇ ਨੇ। ਤੁਹਾਡਾ ਖਾਨ ਪਕਾਨ ਮੁੱਕੇ ਤੇ ਤੁਸੀਂ ਕੰਮ ਕਰੋ ਨਾ, ਨਾਲ ਹੋ ਰਹੇ ਤੋਂ ਆਪਣੀਆਂ ਇੱਥੇ ਚਾਵਾਂ ਰਹਾ ਲਈਆਂ। ਓਏ ਆ ਬਾਊ ਜੀ ਗੱਲ ਇਹ ਨਹੀਂ, ਚਾਹ ਹੁਣ ਨਾਲ ਜ਼ਾਹਰੀ ਗੱਲ ਹੈ, ਹੁਣ ਇਹਨਾਂ ਖਾਣਾ ਪੀਣਾ ਵੀ ਤਾਂ ਨਾਲ ਹੀ ਹੈ ਨਾ। ਕੰਮ ਹੁਣ ਇਹਨਾਂ ਨੇ ਇੱਟਾਂ ਕੀ ਫੂਕਾ ਮਾਰ ਕੇ ਗਰਮ ਕਰਨੀ ਹੈ। ਖਾਣ ਪੀਣ ਦਾ ਵੀ ਕੋਈ ਟਾਈਮ ਰੱਖਿਆ ਕਰ। ਬਾਬੇ ਹੋਰੀ ਤੈਨੂੰ ਪਤਾ ਮੇਰੇ ਸਿਰ ਤੇ ਹੋ ਜਾਂਦੇ ਨੇ ਕੰਮ ਸ਼ਾਮ, ਮੈਂ ਤੈਨੂੰ ਸਿਰਫ ਛੂਟ ਦਿੱਤੀ ਹੈ ਕਿ ਯਾਰ ਸਾਰਾ ਕੰਮ ਤੂੰ ਸੰਭਾਲ, ਤੈਨੂੰ ਅੱਗੋਂ ਹੋਰ 2-4 ਭੱਠਿਆਂ ਦੇ ਉੱਤੇ ਘੱਲਣਾ ਹੈ, ਸਾਰਾ ਤੈਨੂੰ ਮੈਂ ਮੁੰਸ਼ੀ ਬਣਾ ਦੇਣਾ, ਉਧਰ ਵੀ ਤੂੰ ਤਿੰਨਾਂ ਦਾ। ਉਹ ਜਨਾਬ ਇਹ ਤਾਂ ਤੁਹਾਡੀ ਮਿਹਰਬਾਨੀ ਹੈ, ਬਣਾ ਦਿਓਗੇ ਤਾਂ ਚਲੋ ਬਰਕਤ ਜੋ ਵੀ ਹੈ। ਅੱਛਾ ਮੈਨੂੰ ਯਾਦ ਆਇਆ ਗੱਲਾਂ ਦੇ ਵਿੱਚੋਂ, ਕੀ ਇਹਦਾ ਨਾਂ, ਡੀਸੀ ਕਲੋਨੀ। ਹਾਂਜੀ ਡੀਸੀ ਕਲੋਨੀ ਵੱਲ ਗਈਆਂ ਜੀ ਅੱਜ ਫੇਰ 3 ਟਰਾਲੀਆਂ। ਹਾਂਜੀ ਉਹ ਅਹਿਮਦ ਵੱਲ ਗਈਆਂ ਨੇ। ਅਹਿਮਦ ਵੱਲ ਗਈਆਂ ਜੀ। ਅੱਛਾ ਉਹ ਮੈਂ ਤੁਹਾਨੂੰ ਦੱਸ ਦਿਆਂ, ਇਹ ਲਿਖੀਆਂ ਜੇ। ਤੇ ਉਹ ਗਾਰਡ ਟਾਊਨ ਦਾ ਜਿਹੜਾ 10,000 ਦਾ ਆਰਡਰ ਇੱਕ ਸੀ ਤੇ 20,000 ਦਾ ਇੱਕ ਸੀ, 30,000 ਟੋਟਲ ਆਰਡਰ ਸੀ ਅਬਦੁੱਲਾ ਦਾ, ਉਹ ਭੇਜੇ ਕਿ ਨਹੀਂ ਹਲੇ? ਉਹਨਾਂ ਦਾ 20 ਟੁਰ ਗਿਆ ਜੀ, 10 ਰਹਿ ਗਿਆ। ਜਿਵੇਂ ਹੁਣ ਗਲਾ ਖੁੱਲਦਾ ਨਾ ਜੀ, ਪਹਿਲੇ ਉਹਨਾਂ ਦਾ ਹੀ ਫੇਰਾ ਭਰਵਾਉਣਾ। ਪੈਸੇ ਤੇ ਤੁਸੀਂ ਲੈਣ ਵਾਰੀ ਜਾਂਦੇ ਹੋ, ਬਹੁਤ ਜੀ ਜੁਮੇਰਾਤ ਆ ਗਈ, ਫਟਾਫਟ ਕਰ ਦਿਓ ਤੇ ਇੱਟਾਂ ਵੀ ਟਾਈਮ ਨਾਲ ਘੱਲਿਆ ਕਰੋ, ਮੇਰਾ ਤਲਕ ਖਰਾਬ ਹੁੰਦਾ ਮਾਰਕੀਟ 'ਚ। ਤੈਨੂੰ ਪਤਾ ਮੇਰਾ ਇੱਕ ਨਾਂ ਹੈ, ਸਭ ਤੋਂ ਪਹਿਲਾਂ ਮੇਰੀ ਸਰਵਿਸ ਜਾਂਦੀ ਹੈ ਸਭ ਤੋਂ ਅੱਛੀ, ਹਰ ਚੀਜ਼ ਟਾਈਮੋ ਟਾਈਮ। ਬਾਊ ਜੀ ਮੈਂ ਕਦੋਂ ਤੁਹਾਡੇ ਨਾਂ ਤੇ ਕਾਟਾ ਮਾਰਤਾ? ਨਾ ਹੈ ਵੇ ਤੇ ਲੈਨੇ ਆ ਨਾ ਤੁਹਾਡਾ ਨਾਂ। ਆਪਣਾ ਬਾਊ ਜੀ ਹਾਂਜੀ ਉਹ ਆਸ਼ਿਕ ਠੇਕੇਦਾਰ ਨੇ ਸੁਣਿਆ ਭੇਜਿਆ ਸੀ 2 ਲੱਖ ਇੱਟ, ਮੇਰੀ ਉਹਨਾਂ ਨੂੰ ਦੱਸਿਆ ਜੇ ਵੀ ਪਹੁੰਚਾ ਦਿਓ ਹੁਣ। ਓ ਯਾਰ ਪਹਿਲੇ ਜਿਹੜਾ ਆਰਡਰ ਹੈ ਉਹ ਤਾਂ ਪੂਰਾ ਕਰੋ। ਤੁਸੀਂ ਬਹੂ ਰਾਂ ਦੇ ਸਾਹਮਣੇ ਬੜੀ ਚਿੜਚਿੜ ਕਰਦੇ ਹੋ। ਚੱਲ ਉਧਰ ਆਪਣਾ ਕੰਮ ਕਰ। ਯਾਰ ਮੈਂ ਤੇ ਆਰਡਰ ਹੀ ਉਹਨਾਂ ਨੂੰ ਤੇ ਆਰਡਰ ਤੂੰ ਚੱਲ ਮੇਰਾ ਬਹੂ ਉਧਰ ਆਪਣਾ ਕੰਮ ਕਰ। ਅੱਜ ਪੈਂਦਾ ਹੀ ਫੇ ਮੈਨੂੰ ਤੂੰ ਪੈਣਾ ਹੀ ਮੁੰਸ਼ੀ ਹੈ ਕੋ ਪਿਆ। ਬੰਦੇ ਨਹੀਂ ਸੰਭਾਲੇ ਜਾਂਦੇ ਤੇ ਮੈਨੂੰ ਦੱਸ, ਮੈਂ ਕੋਈ ਹੋਰ ਰੱਖ ਲਾਂ। ਉਹ ਬਾਊ ਜੀ ਇੰਜ ਦੀ ਓ ਯਾਰ ਅੱਲਾ ਦਾ ਨਾਂ ਹੀ ਨਾ ਮੂੰਹ ਖੋਲਿਆ ਕਰ। ਬਾਊ ਜੀ ਵੇਖੋ ਮੈਂ ਗੱਲ ਕੀਤੀ ਗੱਲ ਛੱਡ ਦੇ ਤੂੰ, ਛੱਡ ਦੇ, ਕਰ ਤੂੰ ਆਪਣਾ ਕੰਮ। ਆਰਡਰ ਉਹ ਬਾਊ ਰਹੀ ਹੀ ਗੁੱਸੇ ਹੁੰਦੇ, ਜਿਹੜਾ ਪਹਿਲਾ ਆਰਡਰ ਫੜਿਆ ਉਹ ਤਾਂ ਭੇਜਿਆ ਨਹੀਂ ਜੇ। ਭਾਈ ਉਹਨਾਂ ਨੇ ਮੈਨੂੰ ਪੈਗਾਮ ਦਿੱਤਾ ਸੀ ਬਹੂ ਨੂੰ ਜਾ ਕੇ ਆਖੀ 2 ਲੱਖ ਇੱਟ ਮੇਰੀ ਤੋਂ ਨਾ। ਚਲੋ ਕਰ ਲੈਨੇ ਆ ਕਰ ਲੈਂਦੇ ਆ, ਤੂੰ ਆਪਣਾ ਕੰਮ ਕਰ। ਮਗਰ ਚੜ ਕੇ ਨਾ ਦਿਨ ਰਾਤ ਕਰਕੇ ਕੰਮ ਕਰ, ਹੁਕਮੇ ਲੱਗੀ ਆ। ਤੂੰ ਵੀ ਕਮੀਜ਼ ਲਾਈਏ ਨਾ ਚੱਲਣਾ ਤੂੰ ਜਿਵੇਂ ਕਮੀਜ਼ ਪਾਲਾ, ਕਮੀਜ਼ ਪਾਲਾ, ਪਹਿਲੇ ਨਹੀਂ ਬੱਦਲ ਮੁੱਕਣ ਡਿਆ। ਇਹ ਸਾਰੀਆਂ ਜਿਹੜੀਆਂ ਕੱਚੀਆਂ ਕਿੰਨੀਆਂ ਪਈਆਂ ਹਨ, ਚੁੱਕੀਆਂ ਨਹੀਂ, ਉਹ ਪਾਣੋ ਪਾਣੀ ਕਰ ਦਿੱਤੇ। ਤੈਨੂੰ ਜੀ ਪਤਾ ਸੀ ਮੌਸਮ ਖਰਾਬ, ਨੈਟ ਤੋਂ ਵੇਖਿਆ ਨਹੀਂ ਉਹ ਬਾਊ ਜੀ ਵੇਖਿਆ, ਸਾਰਾ ਕੁਝ ਵੇਖਿਆ। ਕੀ ਹੋ ਗਿਆ ਤੁਹਾਨੂੰ ਹੁਣ? ਉਹ ਲੱਗੇ ਨੇ ਕੰਮ, ਉਹ ਗਾਰਾ ਕੀਤਾ ਸਾਰਾ। ਉਹ ਬੇਫਿਕਰ ਹੋਈਓ ਤੁਸੀਂ, ਆਓ ਮੇਰੇ ਨਾਲ। ਕਰਾਉਣ ਵਾਰੀ ਆਣਾ ਕਿ ਮੈਨੂੰ ਕੋਈ ਮਹੀਨੇ ਦਾ ਕਰ ਦਿਓ ਇਕੱਠਾ ਹੀ। ਉਹ ਕੋਲੇ ਦੀ ਟਰਾਲੀ ਇੱਕ ਮੰਗਾ ਦਿਆ ਜੇ। ਉਹ ਹਲੇ ਕੱਲ ਮੰਗਵਾਇਆ, ਪਰਸੋਂ ਤੇ ਉਹ ਮੁੱਕ ਵੀ ਗਿਆ। ਏ ਬਾਊ ਜੀ ਮਾਸ਼ਾਅੱਲਾ ਵੇਖੋ ਤਾਂ ਸਹੀ ਆ, ਦੂਜੇ ਗਲੇ ਲੱਗੇ ਜੇ। ਇੱਕ ਪਹਿਲਾ ਸਾਰੇ ਗਲੇ ਨਿਕਲੇ ਪਹਿਲੇ। ਕਿਧਰੇ ਹੋਰ ਤੇ ਨਹੀਂ ਕੋਲਾ ਟੋੜਦਾ ਪਿਆ? ਮੈਨੂੰ ਲੱਗਦਾ ਹੋਰ ਮੈਂ ਕੋਲਾ ਕਿੱਥੇ ਟੋੜਨਾ ਜੀ, ਮੈਂ ਕੋਈ ਪਕਵਾਨ ਸੈਂਟਰ ਖੋਲਿਆ। ਅੱਛਾ ਬਾਊ ਜੀ, ਛੋਟਾ ਮੂੰਹ ਤੇ ਗੱਲ ਵੱਡੀ। ਹਾਂਜੀ ਕਹਿਣਾ ਤਾਂ ਨਹੀਂ ਚਾਹੀਦਾ। ਤੁਸੀਂ ਆਪਣੇ ਅੱਬਾ ਜੀ ਦੇ ਨਾਲ ਆਂਦੇ ਹੋ ਨਾ, ਹਾਂਜੀ, ਤੇ ਅੱਬਾ ਜੀ ਨੂੰ ਸਮਝਾਇਆ ਕਰੋ। ਉਹ ਐਵੇਂ ਆ ਕੇ ਮਜ਼ਦੂਰਾਂ ਤੇ ਚੜਾਈ ਕਰਦੇ ਰਹਿੰਦੇ। ਉਹ ਤੈਨੂੰ ਪਤਾ ਜਦੋਂ ਬੰਦਾ ਵਡੇਰਾ ਹੋਈਏ ਨਾ, ਫਿਰ ਉਹਨਾਂ ਦੀ ਤਬੀਅਤ ਬੱਚਿਆਂ ਲਈ ਹੋ ਜਾਂਦੀ ਏ। ਮੈਂ ਵੇਖ ਅੱਜ ਤੱਕ ਕਦੀ ਤੈਨੂੰ ਕੁਝ ਕਿਹਾ ਏ? ਹਰ ਚੀਜ਼ ਤੇਰੇ ਉੱਤੇ ਸੁੱਟੀਏ, ਤਮਾਦ ਕਰਨੇ ਆ। ਤੇ ਅਸੀਂ ਵੀ ਤਾਂ ਤੁਹਾਡੇ ਤਮਾਦ ਨੂੰ ਕਦੀ ਠੇਸ ਪਹੁੰਚਾਈ ਹੈ? ਮੈਨੂੰ ਇਹ ਦੱਸੋ ਬਾਊ ਜੀ। ਮੁੱਛਾਂ ਤੇ ਅੰਜੀ ਅੱਜ ਚਾਰਲੀ ਚੈਪਲਨ ਵਾਲੀਆਂ ਲਾਈਆਂ ਨਹੀਂ। ਉਹ ਬਾਊ ਜੀ ਬਸ ਛੱਡ ਦਿਓ ਹੁਣ ਸਾਡੇ।
ਬਾਲਣ ਕੀ ਨਾ ਕੋ ਰਹਿ ਗਏ ਬਸ ਹੈ ਹੀ ਆ। ਆਈ ਹੈ ਜੀ। ਤੇ ਇੱਟਾਂ ਕਿੰਨੀਆਂ ਹਲੇ ਪੱਕੀਆਂ ਪਈਆਂ ਨਹੀਂ ਸਾਡੇ ਕੋਲ ਆਪਣੇ, ਜਿੰਨੇ ਬੰਦ ਕਿੰਨੇ ਪਏ ਨਹੀਂ ਟੋਟਲ ਇੱਟ। ਮੇਰੇ ਕੋਲ ਨਾ 2-3 ਆਰਡਰ ਹੋਰ ਆ ਰਹੇ ਨੇ, ਫੋਨ ਕਰਦੇ ਨੇ ਪਏ ਦੋਸਤ ਇੱਕ ਮੇਰੇ, ਠੀਕ ਹੈ। ਉਹਨਾਂ ਇੱਥੇ ਡੀਐਚ ਨਵਾਂ ਲਈਏ ਜਗ੍ਹਾ 10 ਮਰਲੇ। ਅੱਛਾ ਤਾਂ ਜੀ। ਮੈਨੂੰ ਆਂਦਾ ਬਾਊ ਜੀ ਇੱਟਾਂ ਤੁਹਾਡੇ ਕੋਲ ਹੀ ਲਾਣੀਆਂ ਨੇ ਤੇ ਤੁਹਾਡਾ ਇੱਕ ਰਾਹ ਵਾਲੀ ਦੇ ਚ ਨਾਂ ਸੁਣਿਆ ਹੈ ਹਾਂਜੀ। ਤੇ ਕੰਮ ਵੇ ਸਾਰਾ ਉਹਨਾਂ ਦੀ ਇੱਟ ਖਰਨੀ ਆ। ਹਾਂਜੀ ਹਾਂਜੀ। ਨਹੀਂ 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 ਭਾਜੀ ਕੀ ਕਰਦੇ ਚੋਈ ਰਫਾਕੇ ਦੇ ਭੱਠੇ ਤੋਂ ਇੱਟ ਕਦੀ ਮੁੱਕੀ ਅੱਗੇ। ਇੱਧਰ ਥੋੜਾ ਜਿਹਾ ਮਸਲਾ ਬਣਿਆ। ਨਹੀਂ ਨਹੀਂ ਮੈਂ ਦੂਜੇ ਭੱਠੇ ਤੋਂ ਘੱਲ ਦਿੰਦਾ। ਨਹੀਂ 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 ਪਰੇਸ਼ਾਨ ਨਹੀਂ ਹੋਣਾ। ਹਾਂ ਹਾਂ ਜੀ ਜੀ। ਨਾਲੇ ਮੈਂ ਨਾ ਅਕਾਊਂਟ ਘੱਲਣਾ ਤੇ ਕੋਈ ਥੋੜੇ ਪੈਸੇ ਲਵਾ ਦੇ ਜੇ ਪਤਾ ਜੁਮੇਰਾਤ ਹੈ। ਜੀ 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 ਹਾਂਜੀ ਹਾਂਜੀ। ਕਦੀ ਮਾੜੀ ਇੱਟ ਗਈ ਅੱਜ ਤੱਕ? ਉਹ ਚੋਈ ਰਫਾਕੇ ਦੇ ਭੱਠੇ ਤੋਂ ਮਾੜੀ ਇੱਟ ਕਦੀ ਨਹੀਂ ਗਈ ਜੀ। ਹਾਂਜੀ ਹਾਂਜੀ ਜੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ। ਬਸ ਜੀ ਮਾਲਕੋ ਤੁਸੀਂ ਵੀ ਸਾਨੂੰ ਪੈਸੇ ਦਿੰਦੇ ਰਹੋ ਤੇ ਸਾਡੇ ਲਈ ਚੰਗੇ ਹੀ ਹੋ। ਹੋਰ ਕਾਗਜ਼ ਲੈਣਾ? ਕਾਗਜ਼ ਤੋਂ ਲਿਖਣ ਲਈ ਲੈਣਾ ਬਾਕੀ ਗੱਲਾਂ ਤੈਨੂੰ ਬੜੀਆਂ ਹੋਣ ਲੱਗ ਪਈਆਂ ਨੇ। ਸਾਹਿਬ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਆਂਦਾ ਵੇ ਬੜੀਆਂ ਗੱਲਾਂ ਕਰਨ ਦੇ ਆ। ਕੁਛ ਨਹੀਂ ਚਾਹੀਦਾ। ਮੈਂ ਕੀ ਕਹਿਣਾ ਤੁਹਾਨੂੰ, ਹੂੰ ਬਹੂ ਰਾਂ ਨੂੰ ਮੈਂ ਵਿਜ਼ਿਟ ਕਰਾ ਕੇ ਆਇਆ। ਠੀਕ ਹੈ। ਠੀਕ ਹੈ ਨਾ। ਤੇ ਬਸ ਨਾ ਥੋੜਾ ਜਿਹਾ ਇਹਨਾਂ ਨੂੰ ਖਿੱਚਣਾ ਪੈਣਾ ਤੇ ਫਿਰ ਕੰਮ ਥੋੜੇ ਟਾਈਟ ਹੋਣੇ। ਆਰਡਰ ਸਿਰ ਤੇ ਚੜੇ ਨੇ ਤੇ ਬੰਦੇ ਬਿਲਕੁਲ ਢਿੱਲਿਆਂ ਘਰਾਂ ਲਾਏ ਸੂ ਤੇ ਪਤਾ ਨਹੀਂ ਕੀ ਕਰਦਾ ਪਿਆ, ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਪਈ। ਬਾਊ ਜੀ ਆਰਡਰ ਜਿਹੜੇ ਤੁਸੀਂ ਕਹਿਣ ਡਏ ਹੋ ਸਾਰੇ ਭੁਗਤਾਏ ਨਹੀਂ ਹੈ। ਇਹਨਾਂ ਨੇ ਕਿਹਾ ਸੀ ਡੀਸੀ ਕਲੋਨੀ 30,000 ਇੱਟ ਜਾਣੀ ਹੈ, 20,000 ਇੱਕ ਟਰਾਲੀ ਤੇ ਭੇਜ ਦਿੱਤੀਆਂ, 2 ਟਰਾਲੀਆਂ ਭੇਜੀਆਂ ਮੈਂ। ਤੇ ਗਾਰਡਰ ਟਾਉਣ ਵਾਲੇ ਦੀ ਜਿਹੜੀ ਹਲੇ 20,000 ਰਹਿੰਦੀ ਉਹ ਆ। ਭਾਈ ਆ ਲੱਗੀ ਟਰਾਲੀ ਤੁਹਾਡੇ ਸਾਹਮਣੇ ਵੇਖੋ ਤੇ ਸਹੀ ਆ। ਹੁਣ ਮਜ਼ਦੂਰ ਇਧਰੋਂ ਵਿਹਲੇ ਹੁੰਦੇ ਨੇ ਤੇ ਮੈਂ ਪਵਾ ਦਿੰਦਾ ਇੱਟਾਂ। ਇਹ ਨਾ ਮੇਰਾ ਖਿਆਲ ਹੈ ਤੂੰ ਬਹੁਤਾ ਸਿਰ ਤੇ ਚਾੜਿਆ ਮੁਨਸ਼ੀ ਨੂੰ ਨਾ। ਮੈਂ ਸਿਰ ਤੇ ਚਾੜਿਆ ਬੜੀ ਗੱਲ ਏ। ਕਰਨ ਡਏ ਆ। ਵਾਲ ਮੇਰੇ ਉੱਡ ਗਏ ਨੇ, ਇਹਨਾਂ ਨੂੰ ਸਿਰ ਤੇ ਚੜਾ ਕੇ ਤੇ ਉਹ ਮੈਨੂੰ ਇਹ ਚਾੜਨ ਡਏ ਨੇ। ਵਾਹ ਉਹ ਤੇ ਵਾਲ ਉੱਡ ਗਏ ਕਿਹੜਾ ਸਾਡੇ ਤੇ ਸਾਨ ਕਰਨ ਦੇ ਆ। ਉਹ ਚੌਧਰੀ ਸਾਹਿਬ ਗੱਲ ਇਹ ਵੇ ਕਿ ਅੱਲਾ ਮਾਫ ਕਰੇ ਕਿ ਤੁਹਾਡੇ ਨਾਲ ਕਦੀ 2 ਨੰਬਰੀ ਨਹੀਂ ਕੀਤੀ ਮੈਂ। ਅਸਾਂ ਤੇ ਕਦੀ ਕੀਤੀ 2 ਨੰਬਰੀ। ਤੇ ਇਹ ਗੱਲਾਂ ਪਤਾ ਨਹੀਂ ਕਿੰਜੀਆਂ ਕਰਨ ਡਏ ਹੋ ਤੁਸੀਂ। ਖਾਤੇ ਖੋਲਣਾ ਮੈਨੂੰ ਅੱਜ ਚੈੱਕ ਕਰਾ ਜ਼ਰਾ, ਮੈਂ ਵੇਖਾਂ ਜ਼ਰਾ ਕੀ ਮਾਮਲਾਤ ਨਹੀਂ ਅੱਗੇ ਤੇ ਪਿੱਛੇ। ਖਾਤੇ ਬੈਲੈਂਸ ਵੇਖ ਚੈੱਕ ਲਓ ਕਰਾ ਕਿੰਨਾ ਕਰ ਲਿਆ ਜ਼ਰਾ ਵਹਾਂ ਜ਼ਰਾ। ਤੇ ਖਾਤੇ ਵੇਖ ਲਵੋ ਅੱਲਾ ਮਾਫ ਕਰੇ ਤੁਹਾਨੂੰ। ਸਮਝਾ ਬੈਲੈਂਸ ਨਾ ਹੁਣ ਲੰਮਾ ਕਰਤੇ ਉਹੀ ਕੰਮ ਕਰੀ ਉਹਨੇ। ਉਹ ਤੈਨੂੰ ਮੈਂ ਪਰਸੋਂ ਦਾ ਕਹਿਣ ਦੇ ਤੇ ਤੂੰ ਖਾਤਿਆਂ ਦੇ ਚੈੱਕ ਕਰਨ ਲੱਗਾ। ਨਹੀਂ ਉਹ ਉਦੋਂ ਵੀ ਕੀਤੇ ਨਾ, ਅੱਜ ਦੁਬਾਰਾ ਕਰ ਲਗਾ। ਦੱਸੋ ਯਾਰ ਮੈਂ ਲੱਭਣ ਲਿਆ ਕਿੱਧਰ ਗਿਆ। ਇਹ ਜਿਹੜਾ ਇਮਰਾਨ ਦਾ ਖਾਤਾ ਹੈ ਹਾਂ ਇਹ ਮੈਂ ਤੁਹਾਡੇ ਬੇਟੇ ਦੇ ਕਹਿਣ ਤੇ ਛੋਟੇ ਸਾਹਿਬ ਹੋਰਾਂ ਦੇ ਕਹਿਣ ਤੇ ਮੈਨੂੰ ਦੱਸੋ ਮੈਂ ਕੀਤਾ ਹੈ ਕਿ ਮੈਂ ਗੁਨਾਹ ਕਰ ਲਿਆ? ਜੇ ਮੈਂ ਇਹਨਾਂ ਦੀ ਨਾ ਮੰਨਾਂ ਤਾਂ ਵੀ ਮੈਂ ਗਲਤ ਹਾਂ। ਚੱਲ ਚੁੱਪ ਕਰ ਜ਼ਰਾ। ਓਏ ਮੇਰੀ ਗੱਲ ਸੁਣ ਬਹੁਤੀ ਗੱਲਾਂ ਨਾ ਕਰ। ਖਾਤੇ ਨਾ ਵਧਣ, ਇਹਨਾਂ ਨੂੰ ਕੰਟਰੋਲ ਕਰੋ, ਪੈਸੇ ਮੰਗਾਓ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਭਾਈ ਕੀ ਹਾਲ ਹੈ? ਠੀਕ ਹੈ ਠੀਕ ਠਾਕ, ਤੁਸੀਂ ਸੁਣਾਓ? ਬੈਠੋ ਜਨਾਬ। ਕੀ ਹਾਲ ਹੈ ਜੀ? ਅਲਹਮਦੁਲਿਲਾ ਠੀਕ ਠਾਕ, ਤੁਸੀਂ ਸੁਣਾਓ? ਅਲਹਮਦੁਲਿਲਾ। ਤੇ ਆਪਣਾ ਚੌਧਰੀ ਰਫਾਕਤ ਸਾਹਿਬ ਤੁਹਾਡਾ ਨਾਮ ਹੈ ਜੀ? ਜੀ ਜੀ ਹੋਰ ਸਭ ਖੈਰਾਂ ਨੇ ਠੀਕ ਹੋ? ਖੈਰਾਂ ਖੈਰਾਂ ਜੀ। ਬੜਾ ਨਾਂ ਸੁਣਿਆ ਜੀ ਤੁਹਾਡਾ। ਮਿਹਰਬਾਨੀ ਜੀ। ਕਿੰਨੇ ਰੱਖਿਆ ਸੀ? ਵਾਲਦੈਨ ਨਹੀਂ ਰੱਖਣਾ ਸੀ। ਨਹੀਂ ਉਹ ਹੀ ਰੱਖਦੇ ਨੇ। ਉਦੋਂ ਬੱਚਾ ਆਪ ਤੇ ਨਹੀਂ ਨਾ ਰੱਖਦਾ ਹਾਂਜੀ ਹਾਂਜੀ ਜਦੋਂ ਪੈਦਾ ਹੁੰਦਾ। ਹਾਂਜੀ ਹਾਂਜੀ ਉਦੋਂ ਖੈਰ ਹੈ। ਬੱਚਾ ਬਿਲਕੁਲ ਹੀ। ਯਾਰ ਮੈਂ ਨਾ ਇੱਟ ਚਾਹੀਦੀ ਏ, ਮੈਂ ਇਸ ਲਈ ਆਇਆ ਪੱਠੇ ਤੇ। ਇੱਕ ਤੇ ਰਸਤਾ ਤੁਹਾਡਾ ਬੜਾ ਖਰਾਬ ਹੋਇਆ। ਗੱਡੀ ਮੈਨੂੰ ਉਹ ਕਿੰਨੀ ਦੂਰ ਲਾਣੀ ਪਈ। ਬਾਰਿਸ਼ ਬੁਰਸ਼ ਹੈਗੀ ਏ ਤੇ 1000 ਵਾਰੀ ਮੈਂ ਭੌਂਕਿਆ ਉੱਥੇ ਕੇਰੀ ਪਵਾ ਦੀ ਕਿ ਉਹ ਤਾਂ ਗੱਲ ਸੁਣਦੇ ਨਹੀਂ ਚੌਧਰੀ ਸਾਹਿਬ ਤੇ ਮੈਂ ਪਵਾੜੀਆਂ ਪਵਾ ਦੇ। ਇਹਨੂੰ ਮੈਂ ਕੇਰੀ ਆਖਿਆ, ਉਹ ਤੇ ਮਿੱਟੀ ਦੀਆਂ 2 ਟਰਾਲੀਆਂ ਸਟਵਾ ਆਇਆ। ਮਿੱਟੀ ਦੀਆਂ ਮੈਂ ਕਿੱਥੇ ਸਟਾਈਆਂ? ਉਹ ਤਾਂ ਇੱਟਾਂ ਲਈ ਸਟਾਈਆਂ ਮਿੱਟੀ ਦੀਆਂ। ਇਹ ਕੌਣ ਨੇ ਜੀ? ਇਹ ਮੁਨਸ਼ੀ ਹੈ ਜੀ ਸਾਡਾ ਵਾਧੂ। ਜੀ ਮੁੰਸ਼ੀ ਪੱਪੂ ਨਾਂ ਹੈ ਜੀ ਮੇਰਾ। ਵਾਹ ਵਾਹ ਪੱਪੂ ਸਾਹਿਬ, ਤੁਹਾਡੀ ਵਜ੍ਹਾ ਤੋਂ ਕੰਮ ਚੱਲਣ ਡਿਆ ਸਾਰਾ। ਅੱਲਾ ਦੀ ਵਜ੍ਹਾ ਤੋਂ ਹੈ ਇਹ ਜੀ। ਨਹੀਂ ਬਹੁਤ ਅੱਛਾ ਜੇ, ਸਾਡਾ ਆਪਣਾ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਰੱਖਿਆ ਸਾਂ। ਅੱਛਾ ਸਾਰੇ ਪੱਟੇ 2-3 ਆਪਣੇ ਪੱਟੇ ਨੇ, ਆਹੀ ਸਾਰਾ ਡੀਲ ਕਰਦਾ ਪਿਆ ਜਿੰਨਾ ਵੀ ਲੈਣ ਦੇਣ ਦੇ ਮਾਮਲਾਤ ਨੇ। ਬੜਾ ਅੱਛਾ ਹੈ। ਦੂਜੇ ਭੱਠੇ ਤੋਂ ਚੋਈ ਦੂਜੇ ਭੱਠੇ ਤੋਂ ਯਾਦ ਆਇਆ, ਇਹ ਆਪਣੇ ਜਿਹੜੇ ਜੰਡਿਆਲੇ ਵਾਲੀ ਸਾਈਡ ਦੇ ਬੰਦੇ ਨੇ, ਹਾਂਜੀ ਹਾਂਜੀ ਕੀ ਉਹ ਤੁਹਾਡਾ ਨਾਂ? ਚੀਮਾ ਸਾਹਿਬ, ਹਾਂਜੀ ਹਾਂਜੀ ਨਵੀਦ ਚੀਮਾ। ਹਾਂਜੀ। ਇਹ ਉਹਨਾਂ ਨਾਲ ਗਈਆਂ ਜੀ 30,000 ਇੱਟ ਉਹਨਾਂ ਨਾਲ ਟੁਰ ਗਈ ਏ ਤੇ 5 ਬਕਾਇਆ। ਸਹੀ ਹੈ। ਤੇ ਉਹਨਾਂ ਨੇ ਹਲੇ ਕੋ ਫੋਨ ਕਰਕੇ ਦੱਸਿਆ ਨਹੀਂ ਇੱਟ ਹਲੇ ਜ਼ਰੂਰਤ ਨਹੀਂ ਨਾ ਬਣੀ ਹੋਣੀ, ਜਦੋਂ ਫੋਨ ਆਏਗਾ ਫਿਰ ਆਪ ਹੀ ਕਰ ਲਾਂਗੇ। ਕੁਝ ਬਾਰਿਸ਼ਾਂ ਦੀ ਵਜ੍ਹਾ ਤੋਂ ਤੈਨੂੰ ਪਤਾ ਕੰਮ ਸ਼ਾਮ ਰੁਕੇ ਹੋਣੇ ਨੇ। ਜਿਹੜੇ ਤੈਨੂੰ ਆਖਿਆ ਨਾ 2-3 ਕੰਮ ਬਸ ਉਧਰੋਂ ਇੱਟਾਂ 50 ਲੱਖ ਖੈਰ ਰੱਖੇ। ਤੇ ਆਪਣਾ ਕੀ ਰੇਟ ਸ਼ੇਟ ਹੈ ਜੀ? ਇੱਟ ਚੈੱਕ ਕਰਾਓ ਹਾਂ ਕਿਹੜੀ ਜੇ ਤੁਹਾਡੇ ਕੋਲ। ਇੱਟ ਸਰ ਤੁਹਾਨੂੰ ਕਿਹੜੀ ਚਾਹੀਦੀ ਹੈ? ਅਵਲ ਚਾਹੀਦੀ ਇਹ ਹੈ? ਅਵਲ ਹੀ ਚਾਹੀਦੀ ਹੈ ਨਾ, ਦੂਜੀ ਮਾੜੀ ਇੱਟ ਤੇ ਲਾਣੀ ਵੀ ਨਹੀਂ। ਨਹੀਂ ਦੇਖੋ ਅੱਜ ਕੱਲ ਅਸਲ ਦੇ ਵਿੱਚ ਨਾ ਜ਼ਿਆਦਾ ਲੋਕ ਜਿਹੜੇ ਨਾ ਆ ਕੇ ਪੁੱਛਦੇ ਦੱਸਦੇ ਨੇ ਹਾਲਾਤਾਂ ਦੇ। ਅਵਲ ਦਾ ਰੇਟ ਜਿਹੜਾ ਨਾ ਉਹ ਜ਼ਰਾ ਜ਼ਿਆਦਾ ਹੈ। ਜਜ਼ੀਰੇ ਦਾ
ਉਹ ਜ਼ਰਾ ਪੂਰਾ ਜਿਹਾ ਭਾਈ ਨੇ ਕੁਝ ਗੱਲ ਇਸ ਤਰ੍ਹਾਂ ਨਾ, ਸਾਡੇ ਕੋਲ ਇਨਵੈਸਟਰ ਬੜੇ ਆਂਦੇ ਨੇ, ਉਹ ਦਰਾ ਸ਼ਰਾ ਇੱਟਾਂ ਦੋਮ ਲੈ ਜਾਂਦੇ ਨੇ, ਕਿੰਗਰ ਚੁੰਗਰ ਲਾ ਲੋਦੇ ਨੇ, ਵੇਚਣਾ ਹੁੰਦਾ ਨਾ ਮਕਾਨ, ਕਿਹੜਾ ਕੋਈ ਹੋਰ ਰੱਖਣਾ ਨਹੀਂ, ਹੁੰਦਾ। ਅੱਛੀ ਇੱਟ ਤੇ ਅਵਲ ਹੀ ਹੁੰਦੀ ਹੈ। ਅਵਲ ਹੁੰਦੀ ਹੈ। ਤੁਹਾਨੂੰ ਕਿ ਚਾਹੀਦੀ ਕਿੰਨੀ ਕਿਟ? ਅਵਲ ਇੱਟ ਚਾਹੀਦੀ ਮੈਨੂੰ, ਤਾਂ ਚਾਹੀਦੀ ਕੋਈ 50 ਲੱਖ ਇੱਟ ਚਾਹੀਦੀ। ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ। ਮੈਂ ਪਾਣੀ ਲੈ ਪਾਣੀ ਗਿਆ। ਸ਼ਾਨੀ ਲਿਆ, ਕੋਈ ਚਾਹ ਸ਼ਾਹ ਦਾ ਬੰਦਾ, ਮੁੰਸ਼ੀ ਤੂੰ ਹੀ ਧਿਆਨ ਨਹੀਂ ਕਰਦਾ, ਪਰੋਣਾ ਹੁੰਦਾ ਤਾਂ ਕੋਈ ਪਾਣੀ ਸ਼ਾਨੀ ਪੁੱਛਦਾ ਵੀ ਨਹੀਂ। ਨਹੀਂ ਕੋਈ ਗੱਲ ਨਹੀਂ। ਨਹੀਂ ਜੀ ਨਹੀਂ, ਤੁਸੀਂ ਵੇਖੋ ਸਾਡੇ ਕੋਲ ਆਏ ਹੋ ਕਸਟਮਰ ਅੱਲਾ ਦੀ ਰਹਿਮਤ ਹੁੰਦੇ ਨੇ, ਤੇ ਵੇਖੋ ਉਹਨਾਂ ਦੇ ਨਾਲ ਉਹਨਾਂ ਨੂੰ ਖੁਸ਼ ਅਖਲਾਕੀ ਨਾਲ ਪਾਣੀ ਸ਼ਾਨੀ, ਇਹ ਕਿਸਮਤ ਆਪਣੀ ਤੁਸੀਂ ਪੀਣੀ ਹੈ। ਹਾਲੇ ਨਹੀਂ ਬੜੀ ਮਿਹਰਬਾਨੀ। ਸਹੀ ਗੱਲ ਇਹ ਆ, ਵੇਖ ਲਓ ਨਾ, ਉਹ ਚਾਹ ਦਾ ਵੀ ਫੋਨ ਨਸੀਬਾਂ ਵਾਲੇ ਹੋ। ਥੈਂਕ ਕਰ ਦੇਣਾ, ਤੂੰ ਆਪਣੀ ਪੀਣੀ ਹੋਣੀ ਨਾ, ਚਾਹੇ ਕਸਟਮਰ ਨੂੰ ਤਾਂ ਪੁੱਛ ਲਈਏ ਪਹਿਲਾਂ। ਉਹਨਾਂ ਵਾਸਤੇ ਕੋਈ ਗੱਲ ਨੀ। ਤੁਸੀਂ ਦੇਖ, ਇਹ ਮਾਸ਼ਾਅੱਲਾ ਜੀ ਦੋਨੇ ਬਾਪ ਬੇਟਾ ਨੇ। ਇਹ ਇੱਕ ਭੱਠਾ ਹੈ ਵੀ ਇਹਨਾਂ ਦਾ, ਤੇ ਮਾਸ਼ਾਅੱਲਾ ਆ ਦੋ ਪਿਛਲੇ, ਇੱਕ ਤੁਸੀਂ ਛੱਡ ਕੇ ਆਏ ਹੋ, ਹਾਂਜੀ ਹਾਂਜੀ। ਉਹ ਵੀ ਆਪਣਾ ਹੀ ਹੈ ਮਾਸ਼ਾਅੱਲਾ। ਹਾਂਜੀ ਇੱਕ ਅੱਗੇ ਨਾਲ ਹੀ ਹੈ। ਸ਼ੁਕਰ ਉਹ ਇੱਕ ਪਿੱਛੇ ਵੀ ਭੱਠਾ ਸੀ, ਮੈਂ ਉੱਥੇ ਜਾ ਕੇ ਪੁੱਛਿਆ ਚੌਧਰੀ ਰਫਾਕਤ ਕਿਹੜਾ, ਹਾਂ ਉਹਨਾਂ ਨੇ ਮਿਲਾ ਦਿੱਤਾ, ਲੇਕਿਨ ਉਹ ਕੰਮ ਕਰਦਾ ਸੀ ਉੱਥੇ। ਓਏ ਉਹਦਾ ਫਿਰ ਭੱਠਾ ਬੈਠਾ ਹੋਣਾ। ਨਾਲੇ ਜਦੋਂ ਚੱਲ ਜੇ ਨਾ ਕੰਮ, ਬੜੇ ਕਾਪੀਆਂ ਵਾਲੇ ਮਾਰਕੀਟ ਚ ਬਹਿ ਜਾਂਦੇ ਨੇ ਕਿ ਸਾਡਾ ਵੀ ਹੋਏ, ਸਾਡੀ ਵੀ ਵਿਕੇ, ਇੰਜ ਨਹੀਂ ਹੁੰਦਾ। ਲੇਕਿਨ ਤੁਸੀਂ ਸਾਡਾ ਅਲਹਮਦੁਲਿਲਾ ਪੂਰੇ ਇਲਾਕੇ ਚ ਨਾ ਜਦੋਂ ਮਰਜ਼ੀ ਪੁੱਛੋ। ਇੱਟ ਦੇ ਉੱਤੇ ਕੋਈ ਮਾਰਕਾ ਵੀ ਹੁੰਦਾ ਆਪਣਾ? ਹਾਂਜੀ ਹਾਂਜੀ ਉਹਦੇ ਉੱਤੇ ਤੁਹਾਡਾ ਵੀ ਆਪਣਾ ਮਾਰਕਾ? ਹਾਂਜੀ ਅਲਹਮਦੁਲਿਲਾ ਜੀ, ਇਹਦੀ ਆਪਣਾ ਤਾਂ ਪਹਿਚਾਣ ਹੁੰਦੀ ਹੈ ਕਿ ਕਿਹੜੇ ਭੱਠੇ ਦੀ ਇੱਟ ਹੈ। ਜੀ ਜੀ ਜੀ। ਹਾਂਜੀ। ਤੇ ਚੋਈ ਸਾਹਿਬ ਇੱਟ ਅਵਲ ਠੀਕ ਰਹਿੰਦੀ? ਅਵਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਅਵਲ ਦਾ ਕੀ ਰੇਟ ਹੈ? ਅਵਲ ਮਿਲ ਜਾਏਗਾ ਤੁਹਾਨੂੰ ਰੇਟ ਜਿਹੜਾ ਸਿਰਫ ਤੁਹਾਡੇ ਲਈ ਜੀ ਜੀ। 18,000 ਤੋਂ ਅਸੀਂ ਪਹੁੰਚ ਦਿੰਨੇ ਆ ਜੀ। ਪਹੁੰਚ ਮਿਲੇਗੀ 18,000। ਜੀ ਜੀ। ਤੇ ਹੋਰ ਕਿਹੜੀ ਕਿਹੜੀ ਇੱਟ ਹੁੰਦੀ ਹੈ? ਜਜ਼ੀਰਾ ਜਨਾਬ, ਅੱਛਾ। ਉਹ ਤੁਹਾਨੂੰ 16 ਤੋਂ ਮਿਲ ਜਾਏਗੀ। ਹੂੰ ਕੋਈ 16,000 ਤੋਂ 1000 ਰੇਟ ਜੀ ਪਹੁੰਚ। ਠੀਕ ਹੋ ਗਿਆ। ਫਿਰ ਆਇਓ ਤੁਹਾਡੇ ਤੋਂ ਦੋਮ, ਹੂੰ ਉਹ ਮਿਲ ਜਾਏਗੀ ਤੁਹਾਨੂੰ ਤਕਰੀਬਨ 14.5 ਦੀ 15 ਤੱਕ। ਅੱਛਾ ਜੀ। ਪਹੁੰਚ ਹਾਂਜੀ ਪਹੁੰਚ। ਜੇ ਅਗਰ ਖਿੰਗਰ ਲੈਣੀ ਹੈ ਜੀ। ਤੇ 13 13.5 ਤੱਕ। ਠੀਕ ਹੋ ਗਿਆ। ਇਹ ਸਾਰੀਆਂ ਮਕਾਨ 'ਚ ਲੱਗਣ ਵਾਲੀਆਂ? ਹਾਂਜੀ। ਤੇ ਲੜਾਈ ਵਾਲੀ ਇੱਟ ਕਿਹੜੀ ਹੁੰਦੀ? ਨਹੀਂ ਵੈਸੇ ਪੁੱਛਿਆ। ਲੜਾਈ ਵਾਲੀ ਮੈਂ ਤੁਹਾਡੇ ਸਿਰ 'ਚ ਮਾਰ ਕੇ ਦੱਸਾਂਗਾ। ਨਹੀਂ ਨਹੀਂ, ਉਹ ਅੱਜ ਕੱਲ ਬੰਦ ਹੋਇਆ ਨਾ, ਸੀਸੀਡੀ ਵਾਲੇ ਬੜਾ ਅੱਛਾ ਕੰਮ ਕੀਤਾ। ਅਸਲੇ ਦੀ ਨਮਾਇਸ਼ ਨਹੀਂ ਕਰ ਸਕਦੇ ਦੂਜੇ ਨਹੀਂ। ਉਹ ਸਹੀ ਮੈਨੂੰ ਤਾਂ ਲੱਗਦਾ ਹੋਰ ਮਹੀਨੇ ਤੱਕ ਲੋਕਾਂ ਨੇ V8 ਦੇ ਪਿੱਛੇ ਇੱਟਾਂ ਰੱਖੀਆਂ ਹੋਣਗੀਆਂ ਲੜਾਈ ਵਾਸਤੇ, ਹੈ ਕਿ ਨਹੀਂ? ਔਰ ਮਜ਼ਾਕੀਏ ਵੀ ਬਰੇ ਨੇ, ਮੈਨੂੰ ਲੱਗਦਾ ਤੁਸੀਂ। ਵੈਸੇ ਬਾਊ ਜੀ ਤੁਸੀਂ ਆਪਣਾ ਤਾਰਫ ਨਹੀਂ ਕਰਾਇਆ, ਕੌਣ ਕਿੱਥੋਂ ਆਏ ਜੀ? ਮੇਰਾ ਨਾਮ ਸੇਠ ਯੂਨਸ ਹੈ ਜੀ, ਮੈਂ ਇਸਲਾਮਾਬਾਦ ਤੋਂ ਆਇਆ ਹਾਂ। ਅੱਛਾ 50 ਲੱਖ ਇੱਟ ਚਾਹੀਦੀ ਸਾਨੂੰ। 50 ਲੱਖ ਬਾਤ, ਬੜੀ ਗੱਲ ਹੈ ਜੀ, ਬੜੀ ਗੱਲ ਹੈ। ਅਸੀਂ ਕੋਈ ਇੱਕ ਫਾਰਮ ਸ਼ੁਰੂ ਕੀਤਾ ਹਾਂਜੀ ਜੀ? ਫਾਰਮ ਹਾਊਸ ਬਣਾ ਰਹੇ ਹਾਂ ਜੀ ਅਸੀਂ, ਕੋਈ 25 ਕੁ ਪੈਲੀਆਂ ਦੇ ਵਿੱਚ। ਮਾਸ਼ਾਅੱਲਾ ਜੀ, ਅੱਲਾਹ ਤੁਹਾਨੂੰ ਨਸੀਬਾਂ 'ਚ ਕਰੇ ਜੀ, ਬੜੀ ਕੀ ਖਾਣਾ ਗੱਲ। ਪੀਣਾ ਜੀ? ਤੇ ਖਾਣਾ ਪੀਣਾ ਕੀ ਹੈ? ਦੱਸੋ ਬਸ ਦੱਸੋ ਤਾਂ ਦੱਸੋ। ਵੇਖੋ ਮੁਨਸ਼ੀ ਕਿਸਮਤ ਵਾਲੇ ਹੋ ਸਾਹਿਬ, ਤੁਸੀਂ, ਇਹੋ ਜਿਹੇ ਮਹਾਨ ਕਿਸਮਤ ਵਾਲੇ ਹੁੰਦੇ ਨੇ ਮੁਨਸ਼ੀ ਕਸਟਮਰ। ਸਾਹਿਬ ਵੇਖੋ ਰਿਜ਼ਕ ਕਿੱਥੇ ਲਿਖਿਆ, ਇਸਲਾਮਾਬਾਦ ਤੋਂ ਕਸਟਮਰ ਕਿੱਥੇ ਆ ਗਿਆ? ਕੋਈ ਨਹੀਂ, ਮੈਂ ਨਾ ਖਾਣੇ ਦਾ ਪੀਜ਼ਾ ਮੰਗਾ ਪੀਜ਼ਾ। ਮੈਂ ਕਹਿੰਦਾ ਬੰਦਾ ਇਮਾਨਦਾਰ ਹੋਏ ਨਾ ਜੀ, ਜੀ ਜੀ। ਇਸ ਤਰ੍ਹਾਂ ਹੀ ਹੈ ਜੀ। ਕੰਮ ਕਰੇ ਦਿਲ ਲਾ ਕੇ, ਹਾਂਜੀ ਹਾਂਜੀ, ਤੇ ਦੂਰੋਂ ਦੂਰੋਂ ਲੋਕ ਆਉਂਦੇ। ਆਉਂਦੇ ਨੇ ਆਉਂਦੇ ਨੇ ਜੀ, ਆਉਂਦੇ ਦੇਖੋ ਨੇ। ਨਾ, ਮੈਂ ਕੋਈ ਨਾ ਸੁਣਿਆ ਹੀ ਤੁਹਾਡਾ ਹਾਂ, ਕਿ ਇੱਟ ਵੀ ਅੱਛੀ ਹੈ, ਭਾਰੀ ਇੱਟ ਹੈ। ਹਾਂਜੀ ਹਾਂਜੀ, ਹਾਂਜੀ, ਤੇ ਮਜ਼ਬੂਤ ਇੱਟ ਹੈ। ਮਜ਼ਬੂਤ। अस्सलाम वालेकुम। ਚੌਧਰੀ हाँ हाँ, अशर कितने हैं तू? हैं? अच्छा इधर ही है, फाटक वाले। अच्छा आंदे हैं ना उतो तू इंज करी कोई 2 पिज़्ज़े हैं? ਨਹੀਂ ਨਹੀਂ, ਪੀਜ਼ੇ ओ ना भाई तू कहने ना कर। ਤਕੱਲਫ ਨਾ ਕਰੋ ਉਹ ਯਾਰ। ਨਹੀਂ ਉਹਦੇ ਭਾਈ, ਕੋਲੋਂ ਮਟਨ ਮੰਗਾ ਲਓ, 2 ਕਿਲੋ ਮਟਨ ਮੰਗਾ ਲਓ। ਪਤਾ ਕੀ ਉਹ ਫਿਰ ਉੱਥੇ ਜਾ ਕੇ ਖਾ ਲਾਂਗੇ ਬਾਅਦ ਚੋਂ, ਕੀ ਹੋ ਗਿਆ। ਅੱਛਾ ਨਹੀਂ अच्छा 2 पिज़्ज़े ले आ ते ਯਾਰ, ਪੀਜ਼ੇ ਰਹਿਣ ਦੋ, ਪੀਜ਼ੇ ਕੋਈ ਖਾਣ ਵਾਲੀ ਚੀਜ਼ ਹੈ। ओ भाई ਮਟਨ ਕਹਿ ਦੇ 2 ਕਿਲੋ ਬਸ ओ ਬੜਾ। भाई वो भी आइएगा, चल तू पिज़्ज़ा रहने दे उतना तू 2 ਕਿਲੋ ਮਟਨ 2 किलो मटन कर ले। ਉਹਨੂੰ ਕੋਈ ਜ਼ਰਾ ਬੰਦੇ ਆ, 2 ਕਿਲੋ ਮਟਨ ਕੀ ਕਹਿੰਦੇ? जी जी हाँ हाँ ਉਹਦੇ ਕੋ ਬਿੱਲੇ ਕੋਈ ਜਾਈ ਨਾ, ਬਿੱਲੇ ਕੋ ਯਾਰ ਉਹਨੂੰ ਤੂੰ ਮੇਰੇ ਵੱਲੋਂ ਕਹੀਂ, ਇਹ ਕਿਹੜੀ ਗੱਲ ਹੈ? ਹਾਂ ਮਹਿਮਾਨ ਹੈ ਇਸਲਾਮਾਬਾਦ ਤੋਂ, ਜ਼ਰਾ ਮੇਰਾ ਤੇ ਆਣ ਜਾਣ ਕੀ ਕਿੱਥੇ? ਉਹ ਯਾਰ ਤੂੰ ਬਾਅਦ ਚ ਕਰ ਲਈ, ਉਹਨੂੰ ਛੱਡ ਦੇ, ਉਹਨੂੰ ਸਾਰੇ ਕੰਮ। ਪਹਿਲੇ ਮਹਿਮਾਨ ਆਏ ਨੇ, ਕੋ ਉੱਥੋਂ ਕੋ ਖਾਣਾ ਪੀਣਾ ਉਹਨੂੰ ਤਿਆਰ ਕਰਾ ਜਲਦੀ। ਉਹਨੂੰ ਕਹਿਣਾ ਜੀ ਮੱਖਣ ਚ ਬਣਾਏ, ਮੱਖਣ ਚ। ਆਹ ਜੀ ਮੱਖਣ ਚ ਉਹਨਾਂ ਨੂੰ ਅੰਦਰੂਨੀ ਸੱਟਾਂ ਲੱਗੀਆਂ, ਮੱਖਣ ਚ। ਨਹੀਂ ਨਹੀਂ, ਉਹਨਾਂ ਨੂੰ ਸੱਟਾਂ ਕਰਨ ਲੱਗ ਗਏ, ਗੋਸ਼ ਬਣਾਉਣ ਲੱਗ ਨਹੀਂ ਗਏ। ਨਹੀਂ, ਉਹ ਲੇਲੇ ਨੂੰ ਲੱਗੀਆਂ ਨਾ ਜਿਹੜਾ ਕਰਨਾ ਹੈ। ਅੱਛਾ ਅੱਛਾ, ਤੇ ਦੂਜਾ ਸਹੀ ਨਹੀਂ ਕੋਈ ਫਿਰਨ ਵਾਲਾ ਉੱਥੇ? ਸਹੀ ਤੇ ਇੱਟਾਂ ਲੈਣ ਆਇਆ। ਅੱਛਾ ਮੇਰੀ ਗੱਲ ਸੁਣ ਨਾ, ਤੂੰ ਦੇ ਤੇਲ ਚ ਬਣਵਾ ਲਈ ਯਾਰ। ਜਲਦੀ। ਉਹ ਯਾਰ ਉਹਨੂੰ ਕਹ ਜ਼ਰਾ ਸਹੀ
ਨਹੀਂ 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 ਸਪਾਈਸੀ ਨਹੀਂ ਜ਼ਿਆਦਾ ਭੁੱਖ ਬਿਲਕੁਲ ਲੱਗੀ ਹੈ ਨਾ ਹਾਂਜੀ ਮੈਂ ਨਾ ਜਲਦੀ- ਤੁਸੀਂ ਆਇਓ, ਜਲਦੀ। ਸਬੱਬੀ ਹੋਣਾ ਇਹ ਵੀ ਹਾਂ। ਕਰਾਂਗੇ। ਚੱਲ ਗੱਲ ਮੁਕਾ ਯਾਰ, ਉਹਨੂੰ ਕਹਿ ਲੈ ਆ ਜਾ ਜਲਦੀ ਆ। ਹਾਂ ਹੁਣ ਅਸੀਂ ਇੱਥੇ ਆਪਣਾ ਗੱਲ ਵੀ ਕਰਨੀ ਕਿ ਰੋਟੀ ਦੀ ਉਹ ਕੋਈ ਬਾਊ ਜੀ ਖਾਣਾ ਰੋਟੀ ਦੀ ਕਿਸਮਤ ਖਾਣੀ ਹੁੰਦੀ ਆ ਨਹੀਂ ਨਹੀਂ ਜੀ, ਤੁਸੀਂ ਜੀ। ਆਪਣੀ ਕਿਸਮਤ ਲੈ ਕੇ ਆਇਓ, ਨਾਲ ਖਾ ਕੇ ਜਾਓਗੇ ਇਨਸ਼ਾਅੱਲਾ। ਬੇਫਿਕਰ ਹੋ ਐਡਾ ਵੱਡਾ ਕਸਟਮਰ ਆਇਆ ਮੁੰਸ਼ੀ ਅੱਛਾ ਸਾਹਿਬ, ਜੀ। ਇੰਨਾ ਕੋਈ ਅੱਛਾ ਪ੍ਰੋਗਰਾਮ ਹੋਣਾ ਚਾਹੀਦਾ ਹੈ। ਮੈਂ ਹਾਂਜੀ, ਜਾਣਾ, ਪੁੱਛੋ। ਬਿਲਕੁਲ। 10 ਕੁ ਲੱਖ ਇੱਟ ਚਾਹੀਦੀ ਜਨਾਬ। ਇੱਟਾਂ ਤੁਹਾਨੂੰ ਜਿੰਨੀਆਂ ਅੱਵਲ ਇੱਟ ਚਾਹੀਦੀ ਹੈ, ਇੱਟ ਤੇ ਲਿਆਓ ਨਾ ਚੈੱਕ ਤੇ ਕਰਾਓ ਨਾ check ਕਰਾ ਇੱਟ ਕਰਾਓ। ਕਿਹੜੀ ਹੈ? ਇੱਟ ਜਨਾਬ ਬਿਲਕੁਲ ਸਹੀ ਸਾਫ ਸੁਥਰੀ ਇੱਟ। ਅੱਛੀ ਇੱਟ ਕਿੰਨੀ ਦੇਰ ਹੋ ਗਈ ਜੋ ਸਭ ਕੰਮ ਕਰਦੇ ਆ? ਸਾਨੂੰ ਹੋ ਗਏ ਜਾਂ 30 35 ਸਾਲ ਆ। ਅੱਛਾ ਮਾਸ਼ਾਅੱਲਾ। ਹਾਂਜੀ, ਹਾਂਜੀ। ਇੱਕ ਉਮਰ ਲੰਘ ਜਾਂਦੀ 30 35 ਸਾਲ ਜੀ, ਅੱਛਾ। ਥੋੜੀ ਉਮਰ ਤੇ ਇਹ ਬੱਚਾ ਤੇ ਫਿਰ ਬਾਅਦ ਚ ਹੀ ਹੋਇਆ ਹੋਣਾ, ਹਾਂਜੀ ਜਦੋਂ ਭੱਠਾ ਲਾਇਆ ਬਾਅਦ ਚ ਹੋਇਆ। ਹਾਂਜੀ 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 ਹਾਂ ਉਦੋਂ ਹੀ ਹੋਇਆ ਹੋਣਾ। ਬੜਾ ਮੈਨੂੰ ਵੀ ਕਿਆ 15 ਸਾਲ ਹੋ ਗਏ ਨੇ। ਮੈਂ ਕਿਹਾ ਬੜਾ ਧਰਤੀ ਭੱਠੇ ਜਿੱਡਾ ਤੇ ਪਤਾ ਲੱਗ ਜਾਂਦਾ ਕਿ ਉਦੋਂ ਭੱਠੇ ਦਾ ਇਫਤਤਾਹ ਕੀਤਾ। ਮੁੰਸ਼ੀ ਪਰਾਂ ਝਾਰ ਕੀ ਕਰਨਾ ਪਿਆ ਮਹਿਮਾਨਾਂ ਦੇ ਉੱਤੇ ਇਹ ਝਾੜੀ ਵੇਖੋ ਹੋਣਾ। ਉਹ ਨਹੀਂ ਨਹੀਂ ਚੰਗੀ ਇਹ ਹੈ, ਇੱਟ ਬੋਲਦੀ ਵੇਖੋ। ਉਹ ਵੇਖੋ ਇਹ ਬਦਤਮੀਜ਼ ਹੈ ਜਿਹੜੀ ਅੱਗੋਂ ਬੋਲਣ ਦੀ। ਨਹੀਂ ਨਹੀਂ ਤੁਹਾਨੂੰ ਚੈੱਕ ਕਰਾ ਰਿਹਾ ਬਾਊ ਜੀ, ਟੈਨਸ਼ਨ ਨਾ ਲਵੋ, ਚੈੱਕ ਕਰਵਾ ਨਹੀਂ ਰਿਹਾ। ਨਹੀਂ ਇਹ ਚੈੱਕ ਕਰਾਣ ਨਹੀਂ ਯਾਰ ਤੁਸੀਂ ਠੀਕ ਹੈ ਤਸੱਲੀ check ਕਰੋ। ਠੀਕ ਹੈ ਠੀਕ ਹੈ ਇੱਟ ਭਾਜੀ ਕਿਤੇ ਮਾਰ ਕੇ ਵੇਖ ਲਓ। ਭਾਜੀ ਹਾਂਜੀ ਮੈਂ ਕਿਹਾ ਓਏ ਮ- ਉਹ ਕੀ ਕਰਨ ਦੇ ਤੁਸੀਂ ਚੌਧਰੀ ਕਹਿੰਦੇ ਸਾਹਿਬ ਮਾਰ ਕੇ ਵੇਖ ਲਓ, ਕੋਈ ਗੱਲ ਸਾਡੇ- ਕਰੋ ਕਰਨ ਵਾਲੀ। ਅੱਗੇ ਕਦੀ ਕਸਟਮਰ ਨਾਲ ਡੀਲ ਨਹੀਂ ਕੀਤੀ ਤੁਸੀਂ? ਓਏ ਉਮਰ ਸਾਡੇ ਲੰਘ ਗਈ ਹੈ। ਬੜੀ ਮਿਹਰਬਾਨੀ, ਸ਼ੁਕਰੀਆ। ਠੀਕ ਹੈ ਸਹੀ ਹੈ ਵਧੀਆ ਪੈਕ ਕਰਦੇ ਆ। ਨਹੀਂ ਐਵੇਂ 50 ਗੁੱਟਾਂ ਗੱਡੀ 'ਚ ਰਖਾ ਦਿਓ। ਉਹ ਉਹ ਜਰਾ ਉੱਥੇ ਠੇਕੇਦਾਰਾਂ ਨੂੰ ਬਹਾ ਲਾਂਗੇ ਨਾ ਜਿਹੜੇ ਲੱਗੇ ਨੇ ਕੰਮ ਤੇ। ਉਹ ਕੋਈ ਗੱਲ ਨਹੀਂ ਬਾਊ ਜੀ 50 ਕੀ 100 ਲੈ ਜਾਓ, ਜਿੱਥੇ ਤੁਸੀਂ ਲੱਖਾਂ ਦਾ ਆਰਡਰ ਦੇਣ ਦੇ ਹੋ ਤੇ ਜੀ ਜੀ ਤੇ ਰਾਲੀ 'ਚ ਕਿੰਨੇ ਕੁ ਪੱਠੇ ਨੇ? ਇੱਥੇ ਇੱਕ 150 ਭੱਠਾ ਹੈ ਜੀ, ਪੂਰੇ ਪਾਕਿਸਤਾਨ ਚ ਨਾ ਰਾਲ ਦੀ ਇੱਟ ਮਸ਼ਹੂਰ ਹੈ, ਪਤਾ ਹੋਣਾ ਤੁਹਾਨੂੰ ਇਸ ਨਹੀਂ ਗੱਲ ਨਹੀਂ ਦਾ। ਮਸ਼ਹੂਰ ਤੇ ਹੈ ਜੀ। ਮੈਂ ਜਿੱਧਰ ਵੇਖ ਰਿਹਾ ਧੂਏ ਨਿਕਲਣ ਦੇ ਹਰ ਪਾਸੇ ਚਿਮਨੀਆਂ ਹੀ ਚਿਮਨੀਆਂ ਹਾਂ। ਭੱਠਿਆਂ ਦੀਆਂ ਨਜ਼ਰ ਆਉਂਦੀਆਂ। ਮਾਰਕੀਟ ਨਾ ਮਾਰਕੀਟ ਭਾਈ। ਮਾਰਕੀਟ ਇੱਥੇ ਤੁਹਾਨੂੰ ਇੱਕ ਗੱਲ ਦੱਸੀਏ, 2 ਨੰਬਰ ਵੀ ਲੋਕ ਬੜੇ ਬੈਠੇ ਨੇ ਜਿਹੜੇ ਦੱਸਦੇ ਕੁਛ ਨੇ ਪਹੁੰਚਾਉਂਦੇ ਕੁਛ ਨੇ। ਸਾਡਾ ਇਨਸ਼ਾਅੱਲਾ ਜੋ ਤੁਹਾਨੂੰ ਇੱਥੇ ਵਹਾਈ ਹੈ ਇਹ ਚੀਜ਼ ਤੁਹਾਨੂੰ ਪਹੁੰਚੇਗੀ। ਇੱਕੋ ਹੀ ਮਿਆਰ ਹੋਏਗਾ। ਅੱਲਾ ਖੈਰ ਕਰੇਗਾ। ਹਾਂ ਤੇ ਆਪਣਾ ਬਿੱਲ ਸ਼ਿਲ ਬਣਾਓ ਹਾਂ ਜੀ। 18000 10 ਲੱਖ ਹਿੱਟ ਦਾ ਕੀ 18 ਨੂੰ ਜ਼ਰਬ ਦਿਓ ਹਾਂ, ਕਿੰਨੇ ਪੈਸੇ ਬਣਦੇ? ਹੁਣੇ ਬਣ ਜਾਂਦਾ ਜੀ। ਮੁੰਸ਼ੀ ਕੋ ਚਾਹ ਸ਼ਾਹ ਤੇ ਮੰਗਾ 1000 ਪਹਿਲਾਂ। ਮੈਂ ਚਾਹ- ਚਾਹ ਮੰਗਵਾ ਚਾਹ ਹੋਰ ਆਉਣ ਵਾਸਤੇ। ਚਲੋ ਠੀਕ ਹੈ। ਇੱਕ ਐਵੇਂ ਤਕੱਲਫ ਉਹ ਨਾ ਨਹੀਂ ਕਰੋ। ਕੋਈ ਗੱਲ ਨਹੀਂ ਓ ਬਾਊ ਜੀ। ਯਾਰ, ਇੱਕ ਮਿੰਟ ਉਹ ਯਾਰ। ਭਾਈ ਲੈਣ ਦੇਣ ਮੁਕਦਰਾਂ ਦਾ ਹੁੰਦਾ। ਤੁਸੀਂ ਇੱਕ ਮਿੰਟ ਯਾਰ। ਮੰਗਵਾ ਮੁੰਸ਼ੀ, ਤੈਨੂੰ ਆਣਾ ਪੇ ਸੌਂਦਾ ਵੀ ਨਹੀਂ ਹੈ। ਤੁਸੀਂ ਉਹਨਾਂ ਦੀ ਤਾਂ ਸੁਣੋ ਨਾ। ਉਹਨਾਂ ਦੀ ਕੋਈ ਇੱਕ ਸੁਣਨੀ ਮਿੰਟ ਯਾਰ। ਨਹੀਂ ਚਾਹ ਅੱਛਾ ਨਹੀਂ ਲੱਗਦਾ। ਉੱਥੇ ਦੁੱਧ ਪੱਤੀ ਮੰਗਵਾ ਲਓ। ਚਲੋ ਸ਼ਾਬਾਸ਼। ਖੈਰ ਹੁਣ ਚਲੋ ਹੁਣ ਜ਼ਿੱਦ ਕਰਨ ਦੇ ਤੁਸੀਂ ਤੇ ਅੱਛਾ ਨਹੀਂ ਯਾਰ ਲੱਗਦਾ। ਚਾਹੀ ਸਾਹਿਬ ਤੁਹਾਨੂੰ ਵੇਖਿਆ ਨਾ ਬੰਦਾ ਜਿਹੜਾ ਨਾ ਮਾਸ਼ਾਅੱਲਾ ਉਹ ਖੁੱਲੇ ਦਿਲ ਦਾ। ਖਾਂਦੇ ਪੂਰੇ ਪੀਂਦੇ ਦਿਨ ਦਾ। ਘਾੜਦੇ ਨੇ, ਤੈਨੂੰ ਪਤਾ ਵੀ ਇਹੋ ਜਿਹੇ ਲੋਕ ਜਿਹੜੇ ਐਡਾ ਵੱਡਾ ਆਰਡਰ ਲੈਂਦੇ। ਮੁੰਸ਼ੀ ਦੁੱਧ ਪੱਤੀ ਬਣਵਾ, ਕੋਈ ਗੱਲ ਨਹੀਂ। ਦੁੱਧ ਪੱਤੀ ਬਣਵਾ ਲਿਆ। ਕਰ ਲੈਣੇ ਹਿਸਾਬ ਵੱਧ ਹੋ ਜਾਂਦਾ ਹਿਸਾਬ। ਰਫੀਕ ਇੱਥੋਂ ਬਣਾ ਦੁੱਧ ਪਤੀ ਦਾ ਸਹੀ ਜਿਹੀ। ਨਹੀਂ ਨਹੀਂ ਅੱਛੀ ਬਣਾਏਗਾ ਰਫੀਕ ਨਾਂ ਦਾ ਬੰਦਾ ਦੁੱਧ ਪੱਤੀ ਬਹੁਤ ਅੱਛੀ ਬਣਾਉਂਦਾ। ਅੱਛਾ ਜੀ। ਹਾਂਜੀ ਮੈਂ ਅਕਸਰ ਵੇਖਿਆ। ਤੁਹਾਡੇ ਕੋਲ ਕੋਈ ਹੋਣਾ ਕੋਈ ਰਫੀਕ ਤੇ ਮੈਨੂੰ ਆਪਣਾ ਕਿੰਨੇ ਪੈਸੇ ਬਣੇ ਜੀ? ਮੈਂ ਜੀ ਪੈਸੇ ਆ ਬਾਊ ਜੀ ਕਰਾਂ ਹਿਸਾਬ ਦਾ 18000 ਦੇ ਹਿਸਾਬ ਨਾਲ। ਮੁੰਸ਼ੀ ਤੂੰ ਇਹਦੇ ਹਿਸਾਬ ਮੈਂ ਕਰਾਂ। ਉਹ ਚੱਲ ਖੈਰ ਹੈ, ਚੁੱਪ ਕਾਹਦੇ ਕਰ। ਵਾਸਤੇ ਤੈਨੂੰ ਉਹ ਰੱਖਿਆ? ਚੁੱਪ ਕਰ ਇੱਕ ਮਿੰਟ। 18000 ਜ਼ਰਬੇ ਕਿੰਨੀ ਹੈ? ਜੀ 10 10 ਲੱਖ। ਲੱਖ। ਇਹ ਮੋਬਾਈਲ ਪਾੜਨ ਵਾਲੀ ਗੱਲ ਜੇ। ਆਹੋ ਹਿਸਾਬ ਤੁਹਾਡਾ ਆਹੋ ਵੀ ਮੈਨੂੰ ਕੱਚਾ। ਕੋਈ ਆਹੋ ਗਲਤੀ ਲੱਗ ਗਈ ਹੈ, ਮੈਨੂੰ ਲੱਗਦਾ ਪਿਆ। ਤੇ ਤੂੰ ਜਰਾ ਵੇਖ ਤੇ ਸਹੀ ਨਾ ਕਿੰਨੇ ਤੇਰਾ ਰੁਪਏ ਮਾਰ ਲੈਣਾ 1 ਕਰੋੜ 80 ਲੱਖ ਰੁਪਇਆ 80 ਬਣਿਆ। ਲੱਖ ਰੁਪਇਆ ਬਣ ਗਿਆ ਜੀ। ਅੱਛਾ ਜੀ। ਹਾਂਜੀ ਹਾਂਜੀ ਇਹ ਕਿਵੇਂ ਬਣ ਗਿਆ? ਲਿਆਓ ਫਿਰ। ਇਹ ਮੋਬਾਈਲ ਤੇ ਹੀ ਬਣਿਆ ਜੀ। ਹਾਂ 1 ਕਰੋੜ 80 ਲੱਖ ਰੁਪਇਆ ਬਣ ਗਿਆ। ਅੱਛਾ ਚਲੋ। ਜੀ। ਹਾਂਜੀ ਇਹ 1 ਕਰੋੜ 80 ਲੱਖ ਰੁਪਇਆ। ਲੋ ਜੀ ਗੱਲ ਇਹ ਵੇ ਕਿ ਜਿਹੜੀ ਜ਼ਬਾਨ ਕਰ ਲੈਣੀ ਹੈ ਨਾ, ਜੀ ਜੀ ਚੋਈ ਸਾਹਿਬ ਉਹਦੇ ਤੇ ਪੂਰਾ ਉਤਰਨਾ। ਕਿਉਂ ਨਹੀਂ ਕਿਉਂ ਇਨਸ਼ਾਅੱਲਾ ਨਹੀਂ? ਇੱਕ ਇਨਸ਼ਾਅੱਲਾ। ਸੱਚੇ ਦੀ ਇੱਟ ਹੋਵੇ, ਇੱਕੋ ਜੀ ਇੱਟ ਹੋਵੇ। ਸਾਂਚਾ ਸਾਡਾ ਸੂਤਰ ਦਾ ਵੀ ਫਰਕ ਨਹੀਂ ਹੋਏਗਾ ਸਾਂਚੇ 'ਚ। ਠੀਕ ਹੈ ਠੀਕ ਹੈ, ਚੌਰਸ ਇੱਟ ਹੋਏਗੀ, ਜੀ, ਅਵਲ ਇੱਟ ਹੋਏਗੀ। ਬਿਲਕੁਲ ਠੀਕ ਮੈਂ ਹੋਵੇ। ਕਹਿੰਦਾ ਇੱਟ ਦਾ ਤੁਸੀਂ ਪੂਰੇ ਪਾਕਿਸਤਾਨ 'ਚ ਫਿਰ ਕੇ ਵੇਖ ਲਿਓ। ਜੇ ਸਾਡੇ ਭੱਠੇ ਨਾਲ ਦੀ ਕਿਤੋਂ ਇੱਟ ਲੱਭ ਗਈ, ਹੂੰ। ਅਸੀਂ ਤੁਹਾਨੂੰ ਇੱਟਾਂ ਵੀ ਛੱਡੀਆਂ ਤੇ ਰਕਮ ਵੀ ਛੱਡੀ। ਇਹ ਕਿੰਨੀ ਕੁ ਦੇਰ ਚ 10 ਲੱਖ ਇੱਟ ਸਾਨੂੰ ਪੂਰੀ ਕਰ ਦੋਗੇ ਤੁਸੀਂ? ਤੁਹਾਨੂੰ ਕਿੰਨੀ ਕੁ ਦੇਰ 'ਚ ਚਾਹੀਦੀ ਹੈ? ਸਾਨੂੰ ਦੇਖੋ ਜੀ, ਜਦੋਂ ਤੁਸੀਂ ਮੈਨੂੰ ਕਹਿਣਾ ਕਿ ਬਈ ਮਿਸਤਰੀ ਲਾ ਦਿਓ, ਮੈਂ ਮਿਸਤਰੀ ਲਾ ਦਾਂ। ਸਾਡੇ ਵੱਲੋਂ ਸਾਡੇ ਨੂੰ ਹੋਣੀ। ਸੁਬਾਹ ਲਾ ਲਓ। ਨਹੀਂ ਸਵੇਰ ਉਹਨੇ ਕੰਮ ਜਾਣਾ ਜੀ। ਚਲੋ ਜਦੋਂ ਫਿਰ ਤੁਸੀਂ ਟਾਈਮ ਸਮਝਦੇ ਹੋ ਉਹਦਾ ਉਹਦੇ ਲੱਗਣਾ। ਨਾਲ ਕੋਈ ਬੇਟੇ ਦੀ ਤੇ ਬੇਟੀ ਦੀ ਸ਼ਾਦੀ ਹੈ, ਤੇ ਉਹ ਅੱਛਾ, ਘਰ ਦੇ ਵਿੱਚ ਨਾ ਜੀ ਉਹਨਾਂ ਮੇਰਾ 2 ਮਹੀਨੇ ਬਾਅਦ ਉਹਦੀ ਸ਼ਾਦੀ ਹੈ, ਅੱਛਾ ਅੱਛਾ। ਤੇ ਉਹ ਤਿਆਰੀ ਕਰਨ ਦੇ ਆ ਨਾ। ਜ਼ਾਰੀ ਬਾਤ ਹੈ, ਘਰ ਦੇ ਵਿੱਚ ਕੰਮ ਕਰਨਾ ਤੇ ਉਹ ਫਿਰ ਖਰੀਦਦਾਰੀ ਕਰਨੀ ਹੈ। ਮਾੜੇ ਬੰਦਿਆਂ ਦੇ ਜਿਹੜੇ ਹੁੰਦੇ ਨੇ ਆ ਠੇਕੇਦਾਰ ਜਿਹੜੇ ਹੁੰਦੇ ਨੇ, ਇਹਨਾਂ ਦੇ ਕੋਲ ਕੀ ਹੁੰਦਾ। ਚਲੋ 4 ਦਿਨ ਕੱਢ ਕੇ ਲਾ ਲਿਆ ਜੀ। ਓ ਹਾਂਜੀ ਰਫੀਕ ਉਹ ਮੈਂ ਚਾਹ ਰਿਹਾ ਹਾਂ ਕਿ ਚਲੋ ਯਾਰ ਤੁਸੀਂ ਨਾ ਮੈਨੂੰ ਇੱਟ ਪਹੁੰਚਾਣੀ ਸ਼ੁਰੂ ਕਰੋ। ਮੁੰਸ਼ੀ ਇਹ ਪੱਕੀ ਗੇਟ ਕਿੰਨੀ ਕੁ ਪਈ ਆ ਪਿੱਛੇ ਮੈਨੂੰ ਦੱਸਾਂ ਜ਼ਰਾ। ਪੱਕੀ ਇੱਟ ਜੀ ਮਾਸ਼ਾਅੱਲਾ ਦੂਜੀਆਂ ਬੜੀ। ਕੱਚੀਆਂ ਹੁੰਦੀਆਂ ਜੀ।
ਉਹ ਭਾਵੇਂ ਨਾ ਕੱਚੀਆਂ ਸਾਡੀਆਂ ਪਿੱਛੇ ਪਿਰਾਂ 'ਚ ਪਈਆਂ ਹੁੰਦੀਆਂ ਜਿਹੜੀਆਂ ਵਿੱਚ ਲੱਗੀਆਂ ਹੁੰਦੀਆਂ ਉਹ ਪੱਕੀਆਂ ਆਉਂਦੇ ਨੇ ਜਿਹੜੇ ਕਸਟਮਰ ਨੂੰ ਅੱਗੇ ਡਿਲੀਵਰ ਕਰਨੇ ਆ ਪੀਰਾਂ ਕੇ ਰੇਂਜ ਪਈਆਂ ਨੇ। ਪਿੱਛੇ ਜਿੱਥੇ ਬਣਾਉਂਦੇ ਆ ਕੱਚੀਆਂ ਉਹ ਪੇੜ ਹੁੰਦੇ ਨੇ ਕਿ ਪੀਰਾਂ ਹੁੰਦੇ ਨੇ? ਚਲੋ ਯਾਰ ਯਾਰ ਬੜੇ ਮਜ਼ਾਕੀਆ ਨੇ। ਬੱਚਾ ਮਜ਼ਾਈਆ ਜਿਹਾ ਤੁਹਾਡਾ ਨਾ, ਬੱਚਾ ਛੋਟਾ ਨਾ ਛੋਟਾ ਹਾਂਜੀ, ਹਾਲੀ ਭੱਠੇ ਦਾ ਪੂਰਾ ਕੰਮ ਨਹੀਂ ਜਾਣਦਾ। ਅਜੇ ਨਹੀਂ ਛੋਟਾ ਹੈ ਛੋਟਾ ਹੈ। ਆਸਤਾ ਸਿੱਖ ਲਿਆ ਫੇ। ਸਿੱਖ ਜਾਓਗੇ, ਆਸਤਾ ਆਸਤਾ ਸਿੱਖ ਜਾਓਗੇ। ਹਾਂਜੀ 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 ਇਹੋ ਜਿਹੇ ਕੰਮਾਂ ਵਾਸਤੇ ਮੁੰਸ਼ੀ ਨੂੰ ਰੱਖਿਆ ਐਵੇਂ ਹੀ ਬਸ ਨਾਲ ਤੁਹਾਨੂੰ ਜ਼ਰਾ ਗੱਲਬਾਤ ਸੁਣਾ ਦਿੱਤੀ ਮੁੰਸ਼ੀ ਸਾਰੇ ਕੰਮ ਕਰਦਾ ਸਾਡੇ ਮਿਹਰਬਾਨੀ। ਤੇ ਫਿਰ ਕਿੱਥੇ ਨਾਲ ਹੀ ਨੇ ਕਿ ਪਰਾਂ ਨੇ? ਇੱਥੇ ਹੀ ਨੇ ਨਾਲ ਹੀ ਨੇ ਆਓ ਤੁਹਾਨੂੰ ਵਿਖਾ ਦਈਏ ਚਲੋ ਵੇਖਦੇ ਆਂ। ਫਿਰ ਥੋੜੇ ਪਰਾਂ ਨੇ। ਅੱਛਾ ਅੱਛਾ, ਹਾਂਜੀ ਚਲੋ ਠੀਕ ਹੋ ਗਿਆ। ਤੇ ਤੁਸੀਂ ਬੜੇ ਮਜ਼ਾਕੀਆ ਨੇ ਭਾਈ ਮੈਂ ਹਿਸਾਬ ਲਾ ਮਾਸ਼ਾਅੱਲਾ ਲਿਆ। ਪੜ੍ਹੇ ਹੋ ਤੁਸੀਂ? ਹਾਂਜੀ ਕਿੰਨੀਆਂ ਪੜ੍ਹੇ ਹੋ? ਐਵੇਂ ਹੀ 2 ਕੁ ਕਲਾਸਾਂ ਪੜ੍ਹੇ ਆ। ਅੱਛਾ ਜੀ, ਹਾਂਜੀ ਇੰਨਾ ਕਿਵੇਂ ਪੜ੍ਹ ਜਦੋਂ ਗਏ? ਕਾਰੋਬਾਰ ਹੀ ਆਪਣਾ ਹੈ ਤਾਂ ਫਿਰ ਕੀ ਉਹ ਕਰਨ ਬੀਏ ਕੀਤਾ ਮੁੰਡੇ ਨੇ ਬੀਏ ਉਹ ਲਫ਼ਜ਼ ਸੀ ਨਾ ਮੈਂ 2 ਕਲਾਸਾਂ ਸਮਝ ਕਿਹਾ ਗਿਆ, ਹੀ ਹੈ ਸਮਝ ਗਿਆ ਹਾਂ। ਤੁਹਾਡੀ ਗੱਲ। ਅੱਛਾ ਜੀ, ਇੱਟ ਜਿਹੜੀ ਹੈ ਨਾ, ਜਿਹੜੀ ਟੁੱਟੀ ਹੋਏਗੀ, ਰੋੜਾ ਹੋਏਗਾ, ਉਹ ਵਾਪਸ ਆ ਜਾਏਗਾ। ਬੇਫਿਕਰ ਹੋ ਜੋ ਇੱਟ ਇਥੋਂ ਅਵਲ ਇੱਟ ਦਾ ਜਿਹੜਾ ਨਾ ਇਹੋ ਹੀ ਵਾਧਾ ਹੈ ਕਿ ਉਹਦਾ ਰੋੜਾ ਜਲਦੀ ਨਹੀਂ ਹੁੰਦਾ। ਓਕੇ, ਅੱਛੀ ਗੱਲ ਹੈ ਨਾ ਜੀ। ਵੇਖੋ ਮੈਂ ਤੁਹਾਡੇ ਨਾਲ ਪਹਿਲੇ ਕਰਨ ਡਿਆ, ਲੱਦਦੇ ਆ ਇੱਟ ਰੱਖਦੇ ਆ, ਟੁੱਟ ਜੇ ਉਹ ਤੁਹਾਡੀ ਜੇ। ਮੈਂ ਉੱਥੇ ਪਹੁੰਚ ਲੈਣੀ ਹੈ, ਸਾਬਤ ਇੱਟ ਲੈਣੀ। ਸਾਬਤ ਇੱਟ ਤੁਹਾਨੂੰ ਪਹੁੰਚ ਮਿਲੇਗੀ। ਇੱਕ ਇੱਟ ਵੀ ਚੋਰੀ ਸਭ ਟੁੱਟੀ ਹੋਈ ਤੇ ਮੈਂ ਉੱਥੋਂ ਵਾਪਸ ਭੇਜ ਦੇਣੀ। ਡਨ ਹੋ ਗਿਆ ਡਨ ਹੋ ਠੀਕ ਹੈ ਗਿਆ ਨਾ ਜੀ? ਡਨ ਹੋ ਗਿਆ ਹਾਂ, ਇੱਟ ਮੈਨੂੰ ਚਾਹੀਦੀ ਸਾਰੀ ਇਸਲਾਮਾਬਾਦ। ਤੁਸੀਂ ਬੇਫਿਕਰ ਹੋ। ਠੀਕ ਹੈ ਨਾ? ਤੇ ਕਿੱਥੇ? ਵੇਖੋ, ਇਸਲਾਮਾਬਾਦ ਚਾਹੀਦੀ ਜੀ ਇੱਟ। ਮੁਨਸ਼ੀ ਸਮਝ ਆਈ ਆ ਤਾਂ ਕੋਈ ਮਸਲਾ ਹੀ ਨਹੀਂ ਹੈ। ਕੰਟੇਨਰ ਜਿਹੜੇ ਵੱਡੇ ਨੇ ਉਹਨਾਂ ਤੇ ਟੁਰ ਜੇ। ਉਹਨਾਂ ਤੇ ਭੇਜ ਦਿਓ। ਕੋਈ ਖਰਚਾ ਉੱਤੇ ਪਾਣਾ ਉਹ ਪਾ ਦਿਓ, ਕੋਈ ਗੱਲ ਨਹੀਂ। ਠੀਕ। ਤੁਸੀਂ ਕਿਰਾਏ ਵੱਧ ਪਾਓਗੇ ਨਾ। ਉਹ ਜ਼ਿਆਦਾ ਤੋਂ ਕਿਰਾਇਆ ਜ਼ਿਆਦਾ। ਤੇ ਫਿਰ ਮੁੰਸ਼ੀ ਵੇਖੋ ਨਾ ਉਹ ਬਹੁਤ। 10-18 ਹਜ਼ਾਰ ਜਿਹੜਾ ਰੇਟ ਦਿੱਤਾ ਉਹ ਗੁਜਰਾਂ ਵਾਲੇ ਦੇ ਏਰੀਏ ਦੇ ਵਿੱਚ ਬਾਹਰ ਦਾ ਉਹਨਾਂ ਨੂੰ ਲਹਿਦਾ ਦੱਸਦੇ ਜੇ ਨੇ ਤੁਸੀਂ ਮੈਨੂੰ ਦੱਸ ਦਿਓ, ਤੁਸੀਂ ਮੁੰਸ਼ੀ ਨੂੰ ਗੱਲ ਬਚਾ ਕੇ ਮੇਰੇ ਤੱਕ ਕਿਉਂ ਲਿਆਂਦੇ? ਬਾਊ ਤੁਸੀਂ ਮੇਰੇ ਨਾਲ ਜੀ। ਲੜੇ ਹੋ? ਨਹੀਂ, ਬਾਊ ਜੀ ਮੁਨਸ਼ੀ ਮੈਂ ਕਰੇਗਾ, ਮੈਂ ਮੁਨਸ਼ੀ ਦੱਸੇਗਾ। ਸਮਝਾਣਾ। ਯਾਰ ਤੂੰ 2 ਮਿੰਟ ਚੁੱਪ ਕਰ ਬਾਊ ਜੀ ਮੈਂ ਸਮਝਾਣਾ। ਜੀ ਚੌਧਰੀ ਸਾਹਿਬ ਉਹਨਾਂ ਦੇ ਗੱਲ ਕਰਨ ਦਾ ਮਕਸਦ ਹੈ ਵੇ ਇੱਟ ਉਹਨਾਂ ਨੇ ਖੜਨੀ 10 ਲੱਖ। ਓਕੇ ਠੀਕ ਹੋ ਗਿਆ ਰੇਟ ਅਸੀਂ ਦਿੱਤਾ 18,000 ਤੋਂ 1000 ਪਹੁੰਚ। ਬਿਲਕੁਲ ਸਹੀ ਪਹੁੰਚਿਆ ਮੁੰਡਾ। ਇਹ ਮੁੰਡਾ ਹਾਂ ਪਹੁੰਚਿਆ ਹਾਂ ਸਹੀ। ਇਹ ਬਿਲਕੁਲ ਇਹ ਮੁੰਸ਼ੀ ਐਵੇਂ ਨਹੀਂ ਰੱਖੇ ਹੁੰਦੇ, ਮੁੰਸ਼ੀਆਂ ਦਾ ਜ਼ੇਨ ਕੰਮ ਕਰਦਾ। ਜੀ ਜੀ। ਤੇ ਇਹ 18,000 ਅਸੀਂ ਦਿੱਤੀ ਪਹੁੰਚ। ਹਾਂ। ਉਹਨਾਂ ਨੇ ਇਹ ਗੱਲ ਕੀਤੀ ਏ ਕਿ ਉੱਤੇ ਕੋਈ ਖਰਚਾ ਆਂਦਾ ਹੈ ਤੇ ਉਹ ਮੈਂ ਦਿਆਂਗਾ। ਦਿਆਂਗੇ। ਸ਼ਾਬਾਸ਼ ਕੀ ਸ਼ਾਬਾਸ਼, ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਕੀ ਬਾਤ ਮੁੰਸ਼ੀ ਡਨ ਕਰ, ਖਾਤਾ ਖੋਲ ਫਟਾਫਟ। ਉਹ ਕੰਟੇਨਰ ਬਣਾਉਣੇ। ਤੇ ਟੁਰ ਜਾਏਗੀ ਇੱਟ, ਕੋਈ ਮਸਲਾ ਨਹੀਂ ਹੈ। ਇਸਲਾਮਾਬਾਦ ਪਹੁੰਚ ਜਾਏਗੀ ਕਿੰਨਾ ਜਨਾਬ। ਕਿੰਨਾ ਖਰਚਾ ਉੱਤੇ ਪਾਉਂਦੇ ਹੋ? ਚਲੋ ਦੱਸੋ। ਉਹ ਇੱਕ ਕੰਟੇਨਰ ਦਾ ਬੜੀ ਹੱਥ ਕੋਈ 2.5 ਲੱਖ ਹੋ ਜਾਏਗਾ। ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਅੱਛਾ ਜੀ ਉਹ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ। ਤੁਸੀਂ ਜਿੰਨਾ ਖਰਚਾ ਉੱਤੇ ਪੈਂਦਾ ਨਾ ਜੀ, ਉਹ ਪਾ ਕੇ ਮੈਨੂੰ ਟੋਟਲ ਪੈਸੇ ਦੱਸੋ ਕਿੰਨਾ। 10 ਲੱਖ ਦੇ ਵਿੱਚ ਤੁਹਾਡੇ ਕੋਈ ਬਣ ਜਾਣੇ ਨੇ। ਅੱਲਾ ਤੁਹਾਡਾ ਭਲਾ। ਜੀ ਭਾਈ ਜੀ, ਆਪਣਾ ਚਾਹ ਤੇ ਆ ਗਈ ਏ। ਤਾਂ ਕੀ ਨਾਂ ਸੀ ਮੁੰਡੇ ਦਾ ਜਿਹੜਾ ਰੱਖ ਕੇ ਗਿਆ ਸੀ? ਰਫੀਕ। ਰਫੀਕ ਆ ਕੇ ਪਾਏਗਾ ਕੱਪਾ। ਉਹ ਅਸਲ 'ਚ ਗੱਲਾਂ ਗੱਲਾਂ ਚ ਜ਼ੇਨ ਚ ਨਹੀਂ ਰਿਹਾ ਕੋਈ ਪਾਪਾ ਐਸੀ ਗੱਲ ਨਹੀਂ। ਪਾ ਲੈਣੇ ਚਾਹ। ਤੁਸੀਂ ਨਾ ਜੀ, ਉਹ ਮੈਂ ਹੋ ਜਾਣਾ ਲੇਟ। ਅੱਛਾ ਤੇ ਮੇਰੀ ਸਲਾਹ ਕਿ ਮੈਂ ਸਵੇਰ ਹੀ ਇੱਥੋਂ ਨਿਕਲਾਂਗਾ। ਠੀਕ ਹੈ ਨਾ ਜੀ? ਤੇ ਤੁਸੀਂ ਇੰਜ ਕਰੋ ਕਿ ਕੋਈ ਹੋਟਲ ਇੱਥੇ ਬੁੱਕ ਕਰਾ ਦਿਓ। ਕੋਈ ਨੇੜੇ ਹੈਗਾ ਬੁੱਕ? ਉਹ ਕਰਵਾ ਜਨਾਬ ਦਿੰਦੇ ਬੜੇ ਬੜੇ। ਸ਼ੈਲਟਨ ਹੋਟਲ ਮੁੰਸ਼ੀ ਬੋਕਰਾ ਯਾਰ ਫੋਨ ਕਰਕੇ ਅੱਛਾ ਜੀ, ਤੁਹਾਡਾ ਨਹੀਂ ਚੁੱਕਦੇ ਹੋ? ਤੂੰ ਆਪ ਹੀ ਕਰਨਾ 5 ਸਟਾਰ ਹੋਟਲ ਜਰਾ ਉਹਨੂੰ ਕਹਿ ਕਮਰਾ ਸ਼ਮਰਾ ਅੱਛਾ ਹੈ, ਖਾਣਾ ਸ਼ਾਨਾ ਅੱਛਾ ਹੈ, ਹਰ ਚੀਜ਼। ਵੀਆਈਪੀ ਪ੍ਰੋਟੋਕੋਲ ਹੋਵੇ ਜ਼ਰਾ ਬੇਫਿਕਰ ਹੋ ਬੜੀ ਜਾਓ। ਮਿਹਰਬਾਨੀ। ਨਹੀਂ ਜੀ ਨਹੀਂ ਤੇ ਮੈਨੂੰ ਦੱਸ ਦਿਓ, ਮੈਂ ਉੱਥੇ ਚਲਾ ਜਾਵਾਂਗਾ। ਨਹੀਂ, ਨਹੀਂ, ਕਰਵਾ ਦਿੰਦੇ ਆ, ਭਾਈ ਤੁਸੀਂ ਸ਼ਰਮਿੰਦਾ ਸਾਡੇ ਕਰ ਰਹੇ ਹੋ ਨਾਲ ਸਾਨੂੰ ਤੁਸੀਂ। ਔਰ ਨਹੀਂ ਨਹੀਂ, ਉਹ ਐਡੀ ਕੋਈ ਗੱਲ ਨਹੀਂ। ਮੈਂ ਕਿਹਾ ਚਲੋ ਤੁਸੀਂ ਹੁਣ ਕਹਿੰਦੇ ਹੋ ਤੇ ਫਿਰ ਉਹ ਤੇ ਹਾਂਜੀ ਕੀ ਹੋ ਹੋਇਆ ਗਿਆ ਠੰਡੀ ਬਹੁਤ ਹੈ। ਇਹ ਨਾ ਅਮਲਾ ਬਦਲਣਾ ਹੀ ਪੈਣਾ ਹੈ। ਕਰ ਲੈਨੇ ਇਹਨਾਂ ਦਾ। ਕੁਝ ਕਸਟਮਰ ਜਾਂਦਾ ਨਾ ਫਿਰ ਗੱਲ ਕਰਨੀ ਹੈ। ਐਡਰੈਸ ਲਿਖ ਲਓ ਜੀ। ਜੀ ਲਿਖ ਲੈਣੇ ਜਨਾਬ। ਐਡਰੈਸ ਸੈਕਟਰ ਜੀ ਇਸਲਾਮਾਬਾਦ, ਸੈਕਟਰ ਜੀ ਇਸਲਾਮਾਬਾਦ 81 ਹਾਊਸ ਨੰਬਰ। 81 ਹਾਊਸ ਨੰਬਰ। ਤੇ ਨਾਮ ਜੀ? ਜੀ ਸੇਠ ਯੂਨਸ। ਯੂਨਸ। ਠੀਕ ਹੈ ਜੀ, ਮੌਜੀ ਹੈ ਤੁਹਾਡਾ। ਕਾਕਾ ਧਿਆਨ ਨਾਲ ਗਲਤੀ ਨਾ ਕਰ ਲੈ ਕੋਈ। ਕੀ ਹੋ ਗਿਆ? ਕੀ ਗਵਾਚ ਗਿਆ? ਠੀਕ ਹੈ। ਕੀ ਹੈ ਕੀ ਕੀ ਹੋਇਆ ਜੀ? ਮੈਂ ਚਾਹ ਰਿਹਾ ਹਾਂ ਕਿ ਕੰਟੇਨਰ ਤੇ ਕਿੱਥੇ ਤੁਸੀਂ ਫੇਰੇ ਲਾਉਂਦੇ ਰਹੋਗੇ। ਹਾਂ ਕੀ ਮਤਲਬ? ਅਗਰ ਮੈਂ ਹੈਲੀਕਾਪਟਰ ਭੇਜਦਾ ਤਾਂ ਇੱਥੇ ਉਤਰ ਸਕਦਾ ਹੈ ਨਾ? ਮੈਂ ਵੇਖ ਰਿਹਾ ਜਗ੍ਹਾ ਪੋਲੀ ਤੇ ਨਹੀਂ ਕਿਤੇ। ਹੈਲੀਕਾਪਟਰ ਤੇ ਇੱਟਾਂ ਖੜਨ? ਹਾਂਜੀ ਹਾਂਜੀ, ਤਾਂ ਲਓ।
ਉਹ ਮੈਂ ਤੇ ਇਹ ਚਾਹ ਰਿਹਾ ਅਮਰੀਕਾ ਹੁੰਦੇ ਵੱਡੇ ਭਾਈ, ਮੈਂ ਚਾਹ ਰਿਹਾ ਕਿ ਅਮਰੀਕਾ ਵੀ ਨਾ ਅਸੀਂ ਕੰਮ ਸ਼ੁਰੂ ਕਰਨਾ ਤੇ ਇੱਟਾਂ ਤੁਹਾਡੇ ਭੱਠੇ ਤੋਂ ਜਾਣ। ਓ ਹੋ ਬਿਸਮਿਲ੍ਲਾ ਇਨਸ਼ਾਅੱਲਾ ਇੱਥੋਂ ਹੀ ਜਾਣਗੀ ਅੱਲਾ ਦੇ ਹੁਕਮ ਨਾਲ, ਹਾਂਜੀ, ਟੈਨਸ਼ਨ ਨਾ ਹਾਂਜੀ। ਲਵੋ ਤੁਸੀਂ। ਉਹ ਅਮਰੀਕਾ ਨਾ ਜੀ ਠੇਕੇ ਲੈਂਦੇ ਸੜਕਾਂ ਤੇ ਉੱਥੇ ਸੋਲੰਗ ਲਾਉਣ ਦੇ ਨਾ। ਅੱਛਾ ਉਹ ਤੇ ਮੈਂ ਚਾਹ ਰਿਹਾ ਕਿ ਇੱਥੋਂ ਇੱਟ ਖੜ ਕੇ ਸੋਲੰਗ ਉੱਥੇ ਸਾਰੀ ਲਵਾਈਏ ਜੀ। ਹਾਂ ਬੜਾ ਅੱਛਾ। हेलो हाँ पहुंचा नहीं तो बाले को रोटी लेना। ओ यार जल्दी आई को मेहमान बैठे को अकल मौत भी कर लिया करो किसी टाइम को काम एमरजेंसी भी ਕੋਈ ਨਹੀਂ ਕੋਈ ਨੀ, ਆ ਜਾਂਦਾ ਆ आई ਜਾਂਦਾ। आ जल्दी आ जल्दी अब बारबेक्यू च भी कुछ कर ले नाल जल्दी आ बस। ਉਹ ਕੋਈ ਨੀ, हेलो हेलो ना ओए गल सुन ओ कोक दी बोतल भी लैन डेढ़ आन वाली गल कर यार। ਐਵੇਂ ਤੁਸੀਂ ਇੰਨਾ ਤਕਲਫ ਕਰਨਾ, ਇਹ ਛਾਡਾਂ ਕੰਟੇਨਰ ਤੇ ਇੱਟਾਂ ਪਹੁੰਚ ਜਾਣੀਆਂ, ਤੁਸੀਂ ਰਹਿਣ ਦਿਓ। ਨਹੀਂ ਮੈਂ ਕਿਹਾ ਹੋ ਸਕਦਾ ਰਸਤੇ 'ਚ ਕੋਈ ਪਰੇਸ਼ਾਨੀ ਨਾ ਹੋਵੇ, ਚਲਾਨ ਬੜੇ ਹੁੰਦੇ ਨੇ ਨਾ ਜੀ, ਤੇ ਚਲੋ ਹੈਲੀਕਾਪਟਰ ਮੈਂ ਭੇਜ ਦਿਆਂ ਕਰਾਂਗਾ। ਉਹ ਨਹੀਂ ਜੀ ਹੈਲੀਕਾਪਟਰ ਤੇ ਭਾਈ ਕਿੰਨੇ ਕੁ ਫੇਰੇ ਲਾਓਗੇ ਤੁਸੀਂ? ਇੱਥੇ ਕੋਈ ਬੱਚੇ ਬੁੱਚੇ ਤਾਂ ਨਹੀਂ ਇਕੱਠੇ ਹੋ ਜਾਂਦੇ ਜਦੋਂ ਉਹ ਮਸਾਂ ਕਿ ਹੈਲੀਕਾਪਟਰ ਜਦੋਂ ਉਤਰਦਾ ਹੈ, ਲਾਓ ਜ਼ਿਆਦਾ ਬੱਚੇ ਸਾਡੇ ਮਜ਼ਦੂਰ ਨੇ ਇੱਥੇ ਹੀ ਰਹਿੰਦੇ ਨੇ ਭੱਠੇ ਤੇ ਆ ਵੇਖਦੇ ਆ ਨਾਲ ਘਰ ਬਣੇ ਨੇ। ਨਹੀਂ ਉਹ ਤਾਂ ਇੱਥੇ ਬਣੇ ਕਾਰ ਆਈਏ ਤੇ ਇਹਨਾਂ ਨੂੰ ਚਾਹ ਚੜ ਜਾਂਦਾ ਹੈ, ਗੱਡੀ ਆਈਏ ਤੇ ਤੁਸੀਂ ਹੈਲੀਕਾਪਟਰ ਦੀ ਡਾਇਰੈਕਟ ਗੱਲ ਦੇਖੋ ਜੀ, ਕਰਦੇ ਇਹਦੇ 'ਚ ਤੁਹਾਡੇ ਭੱਠੇ ਦਾ ਹੀ ਨਾਂ ਹੋਣਾ ਕਿ ਉਸ ਭੱਠੇ ਤੋਂ ਹੈਲੀਕਾਪਟਰ ਇੱਟਾਂ ਲੈ ਕੇ ਜਾਂਦਾ ਹੈ। ਉਹ ਵੇਖੋ ਜੀ ਇਹ ਤੇ ਫਿਰ ਚੋਈ ਸਾਹਿਬ ਇਹਨਾਂ ਦੀ ਆਪਣੀ ਖੁਸ਼ੀ ਵਾਲੀ ਗੱਲ ਹੈ। ਹਾਂ ਹੈਲੀਕਾਪਟਰ ਭੇਜਣਾ ਤੁਸੀਂ ਤੇ ਹੈਲੀਕਾਪਟਰ ਭੇਜ ਦਿਓ ਤੇ ਬਾਕੀ ਉਹਦੇ ਕੋ 7-8 ਫੇਰੇ ਲੱਗ ਜਾਣੇ ਨੇ। ਦੇਖੋ ਨਾ ਇੱਥੇ ਹੈਲੀਕਾਪਟਰ ਉਤਰੇਗਾ, ਲੋਕਾਂ ਕਹਿਣਾ ਰਫਾਕਤ ਸਾਹਿਬ ਦੇ ਭੱਠੇ ਦੇ ਉੱਤੇ ਹੈਲੀਕਾਪਟਰ ਉਤਰਨ ਦੇ ਯਾਰ, ਉੱਥੇ ਇੱਟਾਂ ਖੜੇ ਇਹ ਤੇ ਫਿਰ ਰਾਹ ਵਾਲੀ ਇੱਜ਼ਤ ਤੁਹਾਡੀ ਹੈ ਭਾਜੀ, ਕੀ ਬਾਤ ਹੈ ਕਿ ਨਹੀਂ? ਠੀਕ ਹੈ। ਤੇ ਉਹ ਕਮਰੇ ਦਾ ਕਹਿਤਾ ਜੀ ਹੋਟਲ ਦਾ ਹਾਂਜੀ ਉਹ ਮੈਂ ਕਹਿਤਾ ਓਕੇ ਹੋ ਗਿਆ। ਤੇ ਭਾਜੀ ਪੇਮੈਂਟ ਮੈਂ ਚਾਹ ਰਿਹਾ ਕਿ ਚਲੋ ਜਰਾ ਸੈਨ ਸੂਨ ਹੋ ਜਾਣ। ਹਾਂ ਸ਼ਡਿਊਲ ਬਣਨਾ ਚਾਹੀਦਾ ਹੈ। ਪੇਮੈਂਟ ਗਈ ਹੋ ਗਈ ਸਾਰਾ ਕੁਛ ਕੁਝ। ਨਹੀਂ ਜੀ ਉਹ ਇੰਨੀ ਇੱਟ ਦੇਣੀ ਹੈ, ਆਓ ਸੈਨ ਕਰ ਲਓ। ਉਹ ਤੇ ਜਨਾਬ ਹੈ ਕਰ ਲਓ ਤੁਸੀਂ ਵੀ, ਮੈਂ ਵੀ ਕਰ ਲੈਂਦੇ ਇਹ ਤਾਂ ਤੁਹਾਡਾ ਨਹੀਂ ਹੈ, ਬਹੁਤ ਅੱਛੀ ਗੱਲ ਏ। ਇਹ ਤੁਹਾਡਾ ਆਰਡਰ ਸਾਰਾ ਲਿਖ ਲਿਆ ਲੈ ਜਨਾਬ। ਪੜਤਾਉਣੀ ਚਾਹੀਦੀ ਹੁਣੇ ਹੀ ਕਿਉਂ ਨਹੀਂ ਜੀ? ਜ਼ਬਾਨ ਤੋਂ ਨਾ ਮੁਕਰੇ, ਸਹੀ ਗੱਲ ਇਹ ਵੇਖੋ ਨਾ ਚੋਈ ਸਾਹਿਬ 10 ਲੱਖ ਇੱਟ ਅਵਲ ਠੀਕ ਹੈ ਜੀ, 18,000 ਦੇ ਹਿਸਾਬ ਨਾਲ ਓਕੇ ਪਹੁੰਚ ਠੀਕ ਹੈ। ਉੱਤੇ ਆ 1 ਜਿਹੜੇ ਕਰੋੜ 80 ਲੱਖ ਰੁਪਇਆ ਬਣਿਆ, ਤੇ ਬਾਕੀ ਉੱਤੇ ਜਿਹੜਾ ਖਰਚਾ ਆਏਗਾ ਉਹ ਵੀ ਤੁਸੀਂ ਪਾ ਲੈਣਾ। ਓਏ ਭਾਈ ਇਹਦੇ ਕਿੰਨਾ ਤੇ ਸੈਨ ਸੂਨ ਜਿਹੜੇ ਤੁਸੀਂ ਵੀ ਕਰਵਾ ਕਰਦੇ ਹੋ ਜੀ, ਮੈਂ ਵੀ ਆ ਕਰਦਾ ਭਾਈ। ਠੀਕ ਹੈ ਨਾ ਜੀ। ਲਓ ਜੀ ਦੋ ਜੀ। ਤੇ ਭਾਈ ਆ ਤੁਸੀਂ ਨਾ ਮਾੜਾ ਜਿਹਾ ਚਲੋ ਕਹਿਣਾ ਤੇ ਨਹੀਂ ਚਾਹੀਦਾ ਆਪਣਾ ਮੁੰਸ਼ੀਆ ਨਾ ਫੜ ਭਾਈ। ਮਾੜਾ ਜਿਹਾ ਫੋਨ ਨੰਬਰ ਮੈਨੂੰ ਦੱਸ ਦੇਣਾ ਕੀ ਹੈ ਜੀ ਜੀ। ਫੋਨ ਨੰਬਰ ਲਿਖ ਲਓ ਜੀ, ਲਿਖਾ ਦਿਓ 03 03 100 100 61 61 61 61 601। 601 ਠੀਕ ਹੋ ਗਿਆ ਭਾਈ ਸੇਠ ਜੀ ਲਓ ਜੀ ਰਫਾਕਤ ਸਾਹਿਬ, ਤੁਸੀਂ ਇਹਦੇ ਤੇ ਫੋਨ ਕਰ ਲੈਣਾ ਜਦੋਂ ਵੀ ਕੋਈ ਮੁਸ਼ਕਲ ਬਣੇ। ਨਹੀਂ ਉਹ ਭਾਈ ਚਲੋ ਛੋਟਾ ਮੂੰਹ ਤੇ ਵੱਡੀ ਲਓ ਗੱਲ ਜੀ ਕੋਈ ਮੁਬਾਰਕ ਹੋਏ, ਜੀ ਖੈਰ ਤੁਹਾਡੇ ਸੌਦੇ ਦੀ ਡੀਲ ਹੋ ਗਈ ਜੀ। ਨਹੀਂ ਉਹ ਥੋੜਾ ਬਹੁਤਾ ਮੈਂ ਕਹਿੰਦਾ ਸੀ ਕੋ ਐਡਵਾਂਸ ਕੋਈ ਕਿਉਂ ਨਹੀਂ ਦੇਣ ਲੱਗੇ ਨੇ, ਦੇਣ ਤੇ ਨਾਲੇ ਥੋੜੀ ਜਿਹੀ ਗੱਲ ਤੁਸੀਂ ਜਿਹੜੀ ਨਾ ਆਪਣਾ ਭਾਜੀ ਜੀ, ਹਾਂਜੀ ਥੋੜੀ ਜਿਹੀ ਗੱਲ ਜਿਹੜੀ ਨਾ ਖੁੱਲੀ ਚੰਗੀ ਹੁੰਦੀ ਹੈ। ਹਾਂਜੀ ਹਾਂਜੀ ਕਾਰੋਬਾਰ ਵੇਖੋ ਜੀ ਲੈਣ ਦੇਣ ਮਾਵਾਂ ਧੀਆਂ ਦਾ ਹੈ। ਇਸ ਤਰ੍ਹਾਂ ਬਿਲਕੁਲ। ਤੁਸੀਂ ਇਹ ਦੱਸ ਦਿਓ ਨਾ ਕਿ ਸਾਨੂੰ ਪੇਮੈਂਟ ਕਿਸ ਸੂਰਤ ਨਾਲ ਦਿਓਗੇ ਤੁਸੀਂ ਇਹ ਜਿਹੜੇ ਮਜ਼ਦੂਰਾਂ ਨੂੰ ਕਰਦੇ ਹੋ, ਇਹ ਜਿਹੜੇ ਤੁਹਾਡੇ ਲੱਗੇ ਨੇ ਹਾਂਜੀ ਹਾਂਜੀ ਅਮਲਾ ਜਿਹੜਾ ਕੰਮ ਕਰਨ ਦੇ, ਇਹਨਾਂ ਨੂੰ ਕਿਦਾਂ ਪੇਮੈਂਟ ਕਰਦੇ ਹੋ? ਪੇਮੈਂਟ ਇਹਨਾਂ ਨੂੰ ਤਾਂ ਦੇਖੋ ਜੀ ਕੁਝ ਮਜ਼ਦੂਰ ਹੁੰਦੇ ਨੇ ਜਿਹੜੇ ਸਾਡੇ ਕੋਲ ਦਿਹਾੜੀ ਤੇ ਹੁੰਦੇ ਨੇ ਉਹਨਾਂ ਨਹੀਂ ਨੂੰ ਦਿਹਾੜੀ ਤੇ ਨਹੀਂ ਹੁੰਦੇ ਨੇ, ਜੁਮਰਾਤ ਨਹੀਂ ਹੁੰਦੀ ਉਹਨਾਂ ਨੂੰ ਕੁਝ ਜੁਮੇਰਾਤ ਨੂੰ ਦੇ ਜੁਮੇਰਾਤ ਨੂੰ ਜ਼ਿਆਦਾ ਹੁੰਦੀ ਹੈ। ਹਾਂਜੀ, ਮੈਂ ਸਮਝ ਗਿਆ ਤੁਹਾਡੀ। ਹਾਂਜੀ। ਜੀ ਬੜੀ ਮਿਹਰਬਾਨੀ, ਸਾਡੀ ਸੌਦਾ ਡੀਲ ਹੋ ਗਈ ਸਾਡੀ। ਮੁੰਸ਼ੀ ਐਡਵਾਂਸ ਲੈ ਕੇ ਲੈ ਕੇ ਉਹ ਵੀ ਸਾਈਨ ਦੇ ਵਿੱਚ ਕਢਵਾ ਲੈਣਾ ਸੀ ਉਹ ਲੋਕ ਬੱਚੇ। ਯਾਰ ਠਹਿਰ ਤੇ ਜਾਓ, ਮੈਂ ਉਹੀ ਗੱਲ ਕਰਨ ਲੱਗਾ। ਤੂੰ ਕਰ ਰਹੇ ਨਾ ਭਾਈ ਦੱਸ ਜੀ ਰਹੇ। ਜੁਮੇਰਾਤ ਨੂੰ ਦਿੰਦੇ ਹੋ ਤੁਸੀਂ ਮਜ਼ਦੂਰਾਂ ਨੂੰ ਪੈਸੇ, ਹਾਂਜੀ ਹਾਂਜੀ। ਠੀਕ ਹੈ ਨਾ ਜੀ? ਹਾਂਜੀ ਹਾਂਜੀ। ਤੇ ਜੁਮੇਰਾਤ ਤੁਸੀਂ ਬੰਦਾ ਇਸਲਾਮਾਬਾਦ ਭੇਜ ਕੇ, ਮੈਂ ਅਕਾਊਂਟ ਸ਼ਾਊਂਟ 'ਚ ਪੈਸੇ ਨਹੀਂ ਕਰਾਣੇ। ਪਤਾ ਕੀ ਇਹ ਜਿਹੜੇ ਨਾ ਜੀ ਬਾਅਦ ਦੇ ਵਿੱਚ ਟੈਕਸ ਵਾਲੇ ਪੈ ਜਾਂਦੇ ਨੇ ਪਿੱਛੇ। ਗੱਲ ਤੇ ਠੀਕ ਇਹ ਹੈ ਪੈਸਾ ਕਿੱਥੋਂ ਆਇਆ, ਕਿੱਥੇ ਚੱਲਾ, ਕਿਉਂ ਚੱਲਾ, ਕਿਵੇਂ ਨਹੀਂ, ਠੀਕ ਹੈ ਨਾ? ਇੰਨੇ ਕਮਾਏ ਨਹੀਂ ਹੁੰਦੇ ਜਿੰਨੇ ਉੱਤੇ ਲੱਗ ਜਾਂਦੇ ਨੇ। ਮਰਦ ਦੀ ਜ਼ਬਾਨ ਹੁੰਦੀ ਹੈ ਜਿਹੜੀ ਕਰ ਬੈਣੀ ਹੈ ਉਹ ਪੂਰੀ ਕਰਨੀ। ਸਾਨੂੰ ਤੁਹਾਡੀ ਜ਼ਬਾਨ ਤੇ ਯਕੀਨ ਹੈ। ਤੁਹਾਡਾ ਕਿਆ ਮਾਲ ਯਾਰ। ਅਸੀਂ ਅਮਰੀਕਾ ਤੱਕ, ਇਸਲਾਮਾਬਾਦ ਤੱਕ ਖੜਨ ਡਏ ਹਾਂ, ਅੱਛਾ ਜੀ ਤੇ ਇਹ ਇਨਸ਼ਾਅੱਲਾ ਜ਼ਬਾਨ ਪੂਰੀ ਹੋਏਗੀ। ਨਹੀਂ ਤੇ ਅਮਰੀਕਾ ਚ ਜੁਮੇਰਾਤ- ਭਾਜੀ ਤੁਸੀਂ ਕਿਹਾ ਕਿ ਤੁਹਾਡੇ ਭਾਈ ਸੋਲਰ ਲਵਾ ਰਹੇ ਨੇ, ਸੋਲਰ ਲਵਾ ਰਹੇ ਨੇ, ਹਾਂਜੀ ਹਾਂਜੀ। ਤੇ ਉੱਥੇ ਇੱਟਾਂ ਮਿਲ ਜਾਂਦੀਆਂ ਨੇ? ਨਹੀਂ ਇੱਟਾਂ ਇੱਥੋਂ ਖੜਨੀਆਂ ਨਾ, ਇਸ ਭੱਠੇ ਤੋਂ ਖੜਨੀਆਂ। ਹੈਲੀਕਾਪਟਰ ਕਾਹਦੇ ਲਈ ਰੱਖਿਆ ਸੀ ਭਾਜੀ? ਇਹ ਕੀ ਗੱਲ ਹੋਈ? ਅਮਰੀਕਾ ਜਿਹੜੀਆਂ ਇੱਟਾਂ ਜਾਣੀਆਂ ਉਹ ਵੀ ਇੱਥੋਂ ਹੀ ਜਾਣਗੀਆਂ। ਅਜੇ 10 ਲੱਖ ਦਾ ਆਰਡਰ ਤੁਹਾਨੂੰ ਦਿੱਤਾ,
ਦੇਖੋ ਜੀ ਤੁਸੀਂ ਸਾਡੇ ਨਾਲ ਵਿਹਾਰ ਠੀਕ ਰੱਖਣਾ, ਅਸੀਂ ਇਨਸ਼ਾਅੱਲਾ ਤੁਹਾਡੇ ਨਾਲ ਇਨਸ਼ਾਅੱਲਾ ਤੁਸੀਂ ਟੈਨਸ਼ਨ ਤੇ ਨਾ ਲਓ। ਜੁਮੇਰਾਤ ਦੀ ਜੁਮੇਰਾਤ ਨਾ ਜੀ ਜੀ। ਤੁਸੀਂ ਬੰਦਾ ਭੇਜ ਦੇਣਾ ਕਰਨਾ ਕਿੱਥੇ ਕਾਹਦੇ ਲਈ ਜੀ? ਇਸਲਾਮਾਬਾਦ। ਇਸਲਾਮਾਬਾਦ ਦੀ ਗੱਲ, ਉੱਥੇ ਕਿਹੜਾ ਦਰਬਾਰ ਖੁੱਲਿਆ ਨਵਾਂ ਕੋਈ? 1000 ਰੁਪਇਆ ਤੁਹਾਨੂੰ ਮੈਂ ਨਾ ਜੀ ਜੁਮੇਰਾਤ ਦੀ ਜੁਮੇਰਾਤ ਦਿਆਂ ਕਰਾਂਗਾ ਤੇ ਬੰਦਾ ਇਸਲਾਮਾਬਾਦ ਤੋਂ ਜਾ ਕੇ ਪੇਮੈਂਟ ਲੈ ਕੇ ਤੇ ਵਾਪਸ ਆ ਜਾਏ ਕਰੇ, ਠੀਕ ਹੈ ਨਾ ਜੀ? ਇਸਲਾਮਾਬਾਦ ਜਾ ਕੇ ਤੁਹਾਡੀ ਨਾ ਕੋਈ ਟਿਕਟਾਂ ਗੱਲ ਦੀ ਪੇਮੈਂਟ ਲੈ ਕੇ 1000 ਰੁਪਇਆ ਬੰਦਾ ਵਾਪਸ ਆ ਜਾਏ। ਹਰ ਜੁਮੇਰਾਤ ਨੂੰ 10,000 ਰੁਪਇਆ ਨਾਲ ਟਿਪ ਸ਼ਿਪ ਦੇਣੀ ਹੈ ਡਰਾਈਵਰ ਨੂੰ, ਉਹਦੀ ਗੱਲ ਕਰਨ ਪੇਮੈਂਟ ਵੀ ਨਾਲ ਦਵੋਗੇ? ਅੱਛਾ ਪੇਮੈਂਟ ਵੀ ਨਾਲ ਦੇਣਗੇ ਨਾ। ਪੇਮੈਂਟ ਇਕੱਠੀ ਪੇਮੈਂਟ ਇੰਨੀ ਤੇ ਨਹੀਂ ਨਾ ਬੰਦਾ ਕਰ ਸਕਦਾ। ਮੈਂ ਚਾਹ ਰਿਹਾ ਕਿ ਵੇਖੋ 10 ਲੱਖ ਇੱਟੇ ਤੁਹਾਡੀ ਹਾਂਜੀ, ਤੇ 1000 ਰੁਪਇਆ ਹਰ ਜੁਮੇਰਾਤ ਨੂੰ ਤੁਹਾਨੂੰ ਮਿਲ ਜੇ ਕਰੇਗਾ। ਮੈਂ ਨਾ ਤੁਹਾਡੀ ਕੋਈ ਗੱਲ ਨਹੀਂ ਸਮਝਿਆ। 1000 ਰੁਪਇਆ ਜਿਹੜਾ ਬੰਦਾ ਆਏਗਾ ਉਹਨੂੰ ਦੇਣਾ ਤੁਸੀਂ ਨਾਮ ਦੇ ਤੌਰ ਤੇ? ਨਾਮ ਕਾਹਦਾ ਜੀ? ਆਪ ਹੀ ਤੇ ਕਹਿ ਰਹੇ ਜਿਹੜਾ ਬੰਦਾ ਆਏਗਾ ਉਹਨੂੰ 1000 ਰੁਪਇਆ ਨਾਮ ਹੀ ਦੇਣਾ। ਉਹਨੇ ਜਿਹੜਾ ਸਿਰਫ ਕੈਸ਼ ਲੈਣ ਜਾਣਾ ਕਰਨਾ ਹੈ, ਉਹ 1000 ਰੁਪਇਆ ਲੈ ਕੇ ਵਾਪਸ ਆ ਜਾਏ ਕਰੇਗਾ। ਹਰ ਜੁਮੇਰਾਤ ਨੂੰ 1000 ਰੁਪਇਆ ਤੁਹਾਨੂੰ ਮਿਲੇ ਕਰੇਗਾ। 1,80,00,000 ਰੁਪਇਆ, ਹਾਂਜੀ, ਠੀਕ ਹੈ ਨਾ ਜੀ? ਦਿੱਤਾ ਤੇ ਜਾਣਾ ਹੀ ਹੈ। ਤੇ ਉਹਦੇ ਵਿੱਚੋਂ ਹਰ ਜੁਮੇਰਾਤ ਨੂੰ ਬੰਦਾ ਜਾਏਗਾ ਤੁਹਾਡੇ ਕੋਲ ਕੈਸ਼ ਲੈਣ ਇਸਲਾਮਾਬਾਦ, ਹਾਂਜੀ ਹਾਂਜੀ, ਇਸਲਾਮਾਬਾਦ ਜਾਵੇ। ਤੇ ਇੱਥੋਂ ਫਿਰ ਜਾਣ ਲੱਗਿਆ ਕੋਈ ਬੋਰੀ ਬੂਰੀ ਨਾਲ ਲੈ ਕੇ ਜਾਵੇ ਕਰੇ? ਕਾਹਦੇ ਲਈ ਜੀ? ਕੈਸ਼ ਨਹੀਂ ਲੈਣਾ ਤੁਹਾਡੇ ਨੇ ਕੋਲ? ਬਿੱਲੀ ਛੱਡਣ ਜਾਣਾ ਉਹਨੇ ਬੋਰੀ ਦੇ ਵਿੱਚ, ਕੈਸ਼ ਲੈਣ ਜਾਣਾ 1000 ਰੁਪਇਆ ਲੈ ਕੇ ਤੇ ਆ ਜਾਏ ਕਰੇ। ਨਹੀਂ ਸਾਡੇ ਮੱਥੇ ਤੇ ਕੋਈ ਪਾਗਲ ਲਿਖਿਆ 2000 ਉਹਦਾ ਕਿਰਾਇਆ ਲੱਗ ਜਾਣਾ ਤੇ 1000 ਤੁਹਾਡੇ ਕੋਲ ਲੈਣ ਜਾਏ, ਬੜੀ ਗੱਲ ਸੁਣਾਈ ਹੈ। ਦੇਖੋ ਨਾ ਜੀ, ਕਿਰਾਇਆ ਉਹ ਹੁਣ ਤੁਹਾਡੇ ਬੰਦਿਆਂ ਦੇ ਕਿਰਾਏ ਤੇ ਨਹੀਂ ਨਾ ਅਸੀਂ ਦੇਣੇ। ਅਸੀਂ ਤੇ ਉਹ ਕਿਰਾਏ ਦੇਣੇ ਨੇ ਜਿਹਦੇ ਤੇ ਇੱਟ ਜਾਣੀ। ਜਿਹੜੇ ਬੰਦਿਆਂ ਦੇ ਕਿਰਾਏ ਤੇ ਨਹੀਂ ਅਸੀਂ ਦੇਣੇ। ਯਾਰ 1000 ਰੁਪਇਆ ਲੈਣ ਉੱਤੇ ਜਾਣਾ? ਪੇਮੈਂਟ ਇੱਟਾਂ ਦੀ ਹੈ 1000 ਰੁਪਇਆ ਜਿਹੜਾ ਦੇ ਰਿਹਾ। ਹਾਂਜੀ ਹਾਂਜੀ, ਦੰਦ ਤੇ ਕੱਢਣੇ ਹੀ ਨੇ, ਰਕਮਾਂ ਜੀ ਤਰਨ ਡਈਆਂ ਨੇ, ਹਨਾ? ਇਹ ਤੇ ਭਾਈ ਇਹ ਮੈਨੂੰ ਇਹ ਦੱਸੋ, ਹਲੋ ਮੁਨਸ਼ੀ ਰੋਟੀ ਬਣਾ ਕਰ ਉਹਨੂੰ ਕਿਨੂੰ ਉਹਨੂੰ ਕਹ ਰੋਟੀ ਨਹੀਂ ਲਿਆਣੀ। ਕਿਨੂੰ ਆਣ ਦਿਓ। ਚੌਕਾ ਚਾ ਚੌਕੇ ਤੋਂ ਬਰਕਰ ਉਹ ਗੱਲ ਤੇ ਸੁਣੋ ਨਾ, ਚੁੱਕੋ ਇਹ। ਭਾਜੀ ਦੀ ਕੇ ਕੀ ਕਰਦੇ ਹੋ? ਉਹ ਐਡਾ ਗਾਹਕ ਲੈਣ ਦੇ ਇਹਦਾ ਥੋ ਤੱਕ ਚੱਲ ਹੀ ਤੋੜ। ਕੀ ਹੋਇਆ ਕੀ ਹੈ? ਹੋਇਆ ਕੀ ਹੈ? ਗੱਲਾਂ ਅਮਰੀਕਾ ਇਟਾ ਕੱਲਣ ਦੀਆਂ ਤੇ 1000 ਰੁਪਇਆ ਸਾਨੂੰ ਜੁਮੇਰਾਤ ਦੇ ਜੁਮੇ ਕਿਦੋਂ ਤੱਕ ਪੇਮੈਂਟ ਸਾਨੂੰ? ਉਹ ਚਲੋ ਛੱਡ ਉੱਠ ਦੇ ਮਤਲਬ ਯਾਰ, ਉੱਠੋ ਚਲੀਏ। ਇਹ ਤਾਂ ਬੰਦਾ ਪੇਮੈਂਟ ਲੈਂਦੇ ਲੈਂਦੇ ਬੰਦਾ ਭਾਵੇਂ ਅਗਲੀ ਦੁਨੀਆ ਤੇ ਤੁਰ ਜੇ। ਜਦੋਂ ਵੇਖੋ ਨਾ ਜੇ ਜਾਣਾ ਤੇ ਤਿਆਰ ਹੈ ਉਹਨੂੰ ਤਿਆਰ ਰਹਿਣ ਦੇ, ਉੱਥੇ ਕਿਸੇ ਨੂੰ ਦੇ ਆ ਉਹਨੂੰ ਕਹੇ ਅਸੀਂ ਲੈਣਾ ਹੀ ਨਹੀਂ, ਛੱਡ ਦੇ। ਯਾਰ ਓਏ ਇਹੀ ਤਾਂ ਬੰਦੇ ਲਈ ਰੋਟੀ ਮੰਗੇ, ਤੇ ਝੂਠ ਹੀ ਬੜੀ ਵੱਡੀ। ਰੋਟੀ ਧਿਆਨ ਦਿਓ ਉਹ ਭਾਜੀ। ਤੂੰ ਜਲਦੀ ਇੱਥੇ ਆ, ਇੱਥੇ ਝਗੜਾ ਹੋਣ ਲੱਗਾ, ਤੂੰ ਆ ਪਹੁੰਚ ਬਸ, ਉੱਠ ਨਿਕਲ ਇੱਥੋਂ ਪਤਾ ਬਾਹਰ। ਨਹੀਂ ਕਿੱਥੇ? ਕਿੱਥੋਂ ਉਹ ਐਡਾ ਕਿੱਥੇ ਗਾਹਕ ਕੀ? ਆ ਗਿਆ। ਕਿੰਨੇ ਪੈਸੇ ਕਿੰਨੇ ਬਣੇ ਨੇ? ਓਏ 1,80,00,000 ਰੁਪਈਆ ਜਰਾ ਦਿਖਾਣਾ ਯਾਰ ਪੂਰਾ ਓਕੇ, ਜਿਵੇਂ ਤੁਸੀਂ ਪੇਮੈਂਟ ਕਹੋਗੇ ਉਵੇਂ ਕਰ ਦਾਂਗੇ। ਪੇਮੈਂਟ ਕੀ? ਦਿਖਾਓ ਜਰਾ, ਮੈਂ ਜਰਾ ਭਾਈ ਨੂੰ ਵੀ ਤੇ ਚੈੱਕ ਕਰਾ ਲਾ ਨਾ, ਹੋ ਐ ਸਕਦਾ ਵੇਖ। ਤੁਹਾਡੀ ਪੇਮੈਂਟ ਹੁਣੇ ਹੀ ਹੋ ਜਾਏ। ਦੂਜਾ ਵੀ ਸਫਾ ਕਰੋ। ਲੋ ਜੀ ਭਾਈ ਜੀ, ਬੜੀ ਮਿਹਰਬਾਨੀ। ਆ ਜਿਹੜੇ ਤੁਹਾਡੇ ਸੈਨ ਅੰਗੂਠੇ ਸੀ ਨਾ ਜੀ, ਉਹ ਮੈਂ ਭੇਜ ਦਿੱਤੇ ਭਾਈ ਨੂੰ ਵੀ, ਠੀਕ ਹੈ ਨਾ? ਉਹਨਾਂ ਦੇ ਤੁਸੀਂ ਵੀ ਭਾਈ ਕੋ ਚਲੋ ਉੱਠੋ। ਨਹੀਂ ਚੱਲੇ ਆ, ਲੇਕਿਨ ਸੈਨ ਅੰਗੂਠੇ ਤੁਸੀਂ ਕੀਤੇ ਨੇ ਮੇਰੇ ਨਾਲ। ਉਹ ਕੀਤੇ ਨੇ, ਇਹੀ ਕੀਤੇ ਬੜੇ। ਉੱਠ ਤੂੰ। ਕੱਢ ਯਾਰ, ਕਿੱਥੋਂ ਇਹਦਾ ਗਾਹਕ ਬੁਲਾ ਲਿਆ। ਨੁਕਸਾਨ ਕਰ ਦੋਗੇ ਕੀ ਆਪਣਾ। ਉਹ ਤੂੰ ਚੱਲ ਮੇਰਾ ਵੀਰ। ਯਾਰ ਕੋਈ ਗੱਲ ਵੀ ਸੁਣ। ਧੱਕੇ ਕਿਉਂ ਮਾਰ ਤੂੰ? ਹੋਇਆ ਕੀ? ਚੱਲ ਭਾਈ ਚੱਲ। ਇੱਕ ਮਿੰਟ, ਉਹ ਉਹ ਸ਼ਰੀਰ ਹੋਇਆ ਹੁੰਦਾ। ਉਹ ਯਾਰ ਖਲੋ ਤੇ ਜਾਓ ਯਾਰ, ਕੀ ਰੋਟੀ ਆਣ ਡਈ ਆ। ਉਹ ਕੋਈ ਰੋਟੀ ਛੋਟੀ ਨਹੀਂ। ਚੱਲ ਮੁਨਸ਼ੀ ਤੈਨੂੰ ਆਣਾ ਧਿਆਨ ਰੱਖ, ਕੱਢ ਬਾਹਰ। ਸਰ ਹੋਇਆ ਕੀ ਹੈ ਦੱਸੋ ਸਹੀ ਗੱਲ। ਉਹ ਯਾਰ ਇੱਕ ਮਿੰਟ ਮੇਰੀ ਗੱਲ ਤੇ ਸੁਣ। ਹੋਇਆ ਕੀ ਗੱਲ ਤੇਰੀ ਸੁਣੀ ਹੈ? ਚੱਲ ਆ ਹੋਇਆ ਚੱਲ ਕੀ ਬਾਹਰ। ਹੈ? ਚੱਲ ਚਲੋ ਕਿੱਥੇ? ਓਏ ਅੱਗੇ ਲੱਗ, ਚੱਲ ਨਿਕਲ ਬਾਹਰ। ਜਾਣਦਾ ਨਹੀਂ, ਮੈਂ ਤੈਨੂੰ ਦੱਸਾਂ। ਤੂੰ ਮੈਨੂੰ ਨਹੀਂ ਜਾਣਦਾ। ਮੈਂ ਤੈਨੂੰ ਆਪਣਾ ਤਾਰਫ ਕਰਾਇਆ ਨਾ, ਤੈਨੂੰ ਲੱਗ ਪਤਾ ਜਾਏਗਾ। ਕੀ ਤਾਰਾ ਨਹੀਂ, ਕਰਾਇਆ? ਤਾਰਾ ਕੀ ਸੁਣੋ, ਤਾਰਾ ਚਲੋ, ਕਰਾਇਆ? ਚਲੋ, ਸਿਰ ਮਾਰਦੇ ਆ। ਚੱਲ ਨਿਕਲ। ਉਹ ਚੱਲ ਅੱਗੇ ਓਏ ਲੱਗ। ਇਹਦੇ ਤੇ ਭੇਜ ਦੋ। ਚਲੋ ਨਹੀਂ ਇਹਦੇ ਯਾਰ, ਤੇ ਭੇਜ ਦੇ। ਭੇਜ ਦਈਏ। ਚੱਲ ਰੱਖੋ ਇੱਟਾਂ ਰੱਖੋ। ਓਏ ਜਾ ਟੁਰ ਜਾ, ਓ ਜਾ ਟੁਰ ਜਾ। ਇਹਦੇ ਤੇ ਕਿੱਥੇ ਭੇਜ ਦਈਏ? ਉਹ ਕਿੱਥੇ ਤੇਰੇ? ਗੱਡੀ 'ਚ ਤੇ ਰੱਖੋ, ਜਿਹੜੀਆਂ 50 ਇੱਟਾਂ ਰੱਖਣੀਆਂ। ਤੂੰ ਤੇ ਚੱਲ। ਰੱਖੋ। ਗਲੇ ਦੇ ਤੇ ਮੈਨੂੰ ਇੱਟਾਂ ਭੇਜ ਦਿਓ ਥੋੜੀਆਂ ਜਿਹੀਆਂ, ਲੱਦੋ ਤੇ ਸਹੀ ਨਾ। ਤੈਂ ਭੇਜ ਦੇ ਤੇ ਮੈਨੂੰ ਇਹ ਦੱਸੋ ਕਿੱਥੇ ਤੇਰਾ ਹੈਲੀਕਾਪਟਰ ਹੈ? ਉਹ ਹੈਲੀਕਾਪਟਰ ਹਾਲ ਦਾ ਪੱਖਾ ਖਰਾਬ ਹੋਇਆ, ਸਹੀ ਹੁੰਦਾ ਤੇ ਫਿਰ ਲੈ ਜਾ ਆਵਾਂਗਾ। ਮੁਨਸ਼ੀ ਬਾਹਰ ਛੱਡ ਕੇ ਆ, ਬਾਹਰ ਚੱਲ ਛੱਡ ਕੇ ਆ ਇੱਥੋਂ। ਭੱਠੇ ਦੀ ਤੂੰ। ਉਹ ਪਿੱਛੇ, ਉਹ ਪਿੱਛੇ ਟੁਰ ਜਾ, ਮੈਂ ਤੈਨੂੰ ਦੱਸਿਆ। ਤੁਰ ਜਾ ਇੱਥੋਂ। ਛੱਡ ਕੇ ਆ ਜਾ ਮੁਨਸ਼ੀ ਕੱਢ ਕੇ ਆ ਬਾਹਰ। ਚਲੋ ਚਲੋ, ਰਖਾ ਗੱਡੀ ਦੇ ਵਿੱਚ ਇੱਟਾਂ। ਤੁਰ ਜਾ ਇੱਥੋਂ, ਕੋਈ ਨਹੀਂ ਰਹਾਣੇ। ਜਾ ਮੁਨਸ਼ੀ ਛੱਡ ਕੇ ਆ ਬਾਹਰ। ਉਹ ਮੋਟਰਸਾਈਕਲ ਆ, ਤੈਨੂੰ ਕਹ ਮੈਨੂੰ ਜੀਟੀ ਰੋਡ ਤੱਕ ਲਾ ਦੇ। ਉਹ ਤੂੰ ਚੱਲ ਡੀਟੀ ਰੋਡ ਤੇ ਤੈਨੂੰ ਇੱਥੇ ਛੱਡ ਕੇ ਆ ਮੈਂ। ਮੁਨਸ਼ੀ ਇੱਧਰ ਹੋਇਆ, ਇਹਨੇ ਨਹੀਂ ਜਾਣਾ। ਆਪਣੇ ਕਸਟਮਰ ਨਾਲ ਇੰਜ ਨਹੀਂ ਸਾਨੂੰ ਨਹੀਂ ਇਹੋ ਜਿਹਾ ਕਸਟਮਰ ਚਾਹੀਦਾ। ਚੱਲ ਨਿਕਲੇ ਹੋਏ ਕਸਟਮਰ ਚਾਹੀਦਾ। ਛੱਡ ਦਿਓ, ਬੰਦਾ ਨਾ ਪਾ ਲਿਓ ਆਪਣੇ ਤੇ ਮੈਨੂੰ ਤੂੰ ਪਾਗਲ ਕਰ। ਹੋਇਆ ਉਹ ਖਲੋ ਵੀ ਜਾਓ। ਭਾਈ ਜੀ, ਅੱਲਾ ਝੂਠ ਨਾ ਬੁਲਾਏ, ਹਾਂਜੀ ਤੁਹਾਡੀ ਇੱਕ ਅੱਖ ਨਹੀਂ, ਦੋ ਹੀ ਨੇ। ਮੈਨੂੰ ਲੱਗਦਾ ਨਹੀਂ ਮੈਨੂੰ। ਉਹ ਤੂੰ ਰਹਿਣ ਤੇ ਜੋ ਇੱਕ ਜਾਂ ਦੋ। ਚਲੋ